272 2500 ਦੇ ਉੱਤੇ 4082722250 ਨਾਲ ਹੀ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਲਿਨਵੁਡ ਵਾਸ਼ਿੰਗਟਨ, ਹਰਜੀਤ ਸਿੰਘ ਸੁਰਿੰਦਰ ਕੌਰ ਔਜਲਾ ਡੇਲ ਸਿਟੀ, GN ਟਾਇਰ ਐਂਡ ਲੂਬ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਰਾ 'ਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਬਾ ਸੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541। ਜੈਂਡਰ ਮਾਰਗੇਜ ਅਤੇ ਰੀਅਲ estate ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ, ਰੀਫਾਈਨੈਂਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ। ਮੋਹਨ ਚੀਮਾ ਹੋਣਾ ਨੂੰ ਕਾਲ ਕਰੋ। ਨੰਬਰ 559 905 2575 559 9052 575। ਅਤੇ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਤਾਂ ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਦੇ ਅਟਰਨੀ ਜੇ ਟੇਰਕੀਆਣਾ ਹੋਣਾ ਦੇ ਨਾਲ ਸੰਪਰਕ ਕਰੋ। ਕਾਲ ਕਰੋ 415 909 0503 415909 0503। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ ਤਾਂ ਕਹਿੰਦੇ ਯੂਪੀ ਵਿੱਚ ਭਾਜਪਾ ਨੂੰ ਵੱਡਾ ਝਟਕਾ, ਕਿਸਾਨਾਂ ਦੇ ਸਮਰਥਨ ਦੇ ਵਿੱਚ ਮਹਿਲਾ ਕਮਿਸ਼ਨ ਦੀ ਮੈਂਬਰ ਨੇ ਦੇ ਦਿੱਤਾ ਅਸਤੀਫਾ। ਅਸਤੀਫਾ ਹੀ ਨਹੀਂ ਦਿੱਤਾ, ਬੀਬੀ ਨੇ ਪਾਰਟੀ ਵੀ ਛੱਡ ਦਿੱਤੀ ਆ। ਸੋ ਮੇਰੇ ਖਿਆਲ ਦੇ ਨਾਲ ਬਹੁਤ ਵੱਡੀ ਗੱਲ ਹੈ ਇਹ ਕਿ ਕਿਸੇ ਔਰਤ ਵੱਲੋਂ, ਕਿਸੇ ਇਸਤਰੀ ਵੱਲੋਂ, ਬੀਬੀ ਵੱਲੋਂ ਇਸ ਤਰ੍ਹਾਂ ਦਾ ਕਦਮ ਚੁੱਕਣਾ। ਤਾਂ ਇਹ ਡਾਕਟਰ ਪ੍ਰਿਆਮਵਦਾ ਤੋਮਰ ਆ ਜਿਨ੍ਹਾਂ ਨੇ ਅਸਤੀਫਾ ਦਿੱਤਾ। ਨਾਲ ਹੀ ਮਤਲਬ ਕਿ ਸਾਰੀ ਮੈਂਬਰਸ਼ਿਪ, ਸਾਰੀਆਂ ਜ਼ਿੰਮੇਵਾਰੀਆਂ, ਸਾਰੇ ਅਹੁਦੇ ਜਿਹੜੇ ਆ ਉਹ ਬੀਬੀ ਨੇ ਲਾ ਕੇ ਪਰਾਂ ਤੋੜ ਕੇ ਸੁੱਟ ਦਿੱਤੇ ਕਿ ਚੱਕੂ ਭਾਈ ਆਪਣੇ। ਉਹਨਾਂ ਨੇ ਸੂਬਾ ਪ੍ਰਧਾਨ ਨੂੰ ਪੱਤਰ ਲਿਖਿਆ ਤੇ ਨਾਲ ਇਹ ਕਿਹਾ ਕਿ ਮੈਂ ਇੱਕ ਕਿਸਾਨ ਪਰਿਵਾਰ ਤੋਂ ਹਾਂ ਤੇ ਪਿਛਲੇ 131 ਦਿਨਾਂ ਤੋਂ ਕਿਸਾਨ ਜਿਹੜੇ ਅੰਦੋਲਨ ਕਰਦੇ ਪਏ ਆ ਉਹਦੇ 'ਚ 300 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਆ। ਮੈਂ ਦੇਸ਼ ਦੇ ਅੰਨਦਾਤਾ ਪ੍ਰਤੀ ਭਾਰਤੀ ਜਨਤਾ ਪਾਰਟੀ ਤੇ ਸਰਕਾਰ ਦੇ ਵਿਹਾਰ ਤੋਂ ਦੁਖੀ ਹਾਂ। ਅੱਜ ਭ੍ਰਿਸ਼ਟਾਚਾਰ ਸਿਖਰ ਤੇ ਹੈ, ਅੱਜ ਭ੍ਰਿਸ਼ਟਾਚਾਰ ਸਿਖਰ ਤੇ ਹੈ। ਖੁਦ ਕਮਿਸ਼ਨ ਦੀ ਮੈਂਬਰ ਹੋਣ ਦੇ ਬਾਵਜੂਦ ਮੈਂ ਔਰਤਾਂ ਨੂੰ ਨਿਆਂ ਦਿਵਾਉਣ ਦੇ ਵਿੱਚ ਅਸਮਰੱਥ ਹਾਂ। ਉਸੇ ਸਮੇਂ ਭਾਰਤੀ ਜਨਤਾ ਪਾਰਟੀ ਵਿੱਚ ਯੋਗ ਮਹਿਲਾ ਆਗੂਆਂ ਨੂੰ ਨਜ਼ਰ ਅੰਦਾਜ਼ ਕਰਨ ਉੱਤੇ ਨਿਰਾਸ਼ਾਜਨਕ ਸਥਿਤੀ ਵੀ ਹੈ। ਸੋ ਉਪਰੋਕਤ ਹਾਲਾਤਾਂ ਦੇ ਮੱਦੇਨਜ਼ਰ ਮੈਂ ਭਾਰਤੀ ਜਨਤਾ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ, ਸਾਰੀਆਂ ਜ਼ਿੰਮੇਵਾਰੀਆਂ ਯਾਨੀ ਤਮਾਮ ਜਿਹੜੇ ਅਹੁਦੇ ਆ ਉਹਨਾਂ ਤੋਂ ਅਸਤੀਫਾ ਦੇ ਰਹੇ ਹਾਂ। ਸੋ ਇਹ ਦੇਖ ਲਓ ਕਿ ਉਹਨਾਂ ਨੇ ਕਿੰਨੀ ਕਰੜੀ ਸ਼ਬਦਾਵਲੀ ਇਸਤੇਮਾਲ ਕਰਕੇ ਅਸਤੀਫਾ ਲਿਖਿਆ ਹੈ। ਨਾਲ ਇਹ ਵੀ ਕਿਹਾ ਕਿ ਭ੍ਰਿਸ਼ਟਾਚਾਰੀ ਕਿੰਨੀ ਹੈ, ਨਾਲ ਇਹ ਕਿਹਾ ਕਿ ਯੋਗ ਮਹਿਲਾਵਾਂ ਨੂੰ ਤੁਸੀਂ ਨੁਮਾਇੰਦਗੀ ਨਹੀਂ ਦੇ ਰਹੇ। ਯੋਗੀ ਆਦਿੱਤਿਆਨਾਥ ਉੱਥੇ ਕਿਸ ਤਰ੍ਹਾਂ ਚੱਲਦਾ ਪਿਆ ਦੇਖੋ, ਇਹ ਤੇ ਇਹਨਾਂ ਚੀਜ਼ਾਂ ਤੋਂ ਸਪਸ਼ਟ ਹੋ ਜਾਂਦਾ ਹੈ। ਅੱਜ ਇੱਕ IAS ਜਿਹੜਾ ਕਿ ਸਾਬਕਾ ਅਫਸਰ ਆ, ਉਹਨੇ ਰਾਸ਼ਟਰਪਤੀ ਨੂੰ ਪੱਤਰ ਲਿਖਿਆ। ਉਹਨੇ ਆਖਿਆ ਖਤਮ ਕਰਤਾ ਸਾਰਾ ਕੁਛ ਨੇ ਇਸ ਸਟੇਟ ਦੇ ਵਿੱਚ, ਇਸ ਸੂਬੇ ਦੇ ਵਿੱਚ ਬੋਲਣ ਦਾ ਅਧਿਕਾਰ ਤੱਕ ਖੋਲਿਆ ਗਿਆ। ਲੋਕ ਕੀ ਛੱਡੋ, ਕਹਿੰਦੇ ਕਿ ਵਿਦਿਆਰਥੀ ਵੀ ਜਿਹੜੇ ਆ ਨਾ, ਸਟੂਡੈਂਟ ਜਿਹੜੇ ਆ, ਉਹ ਵੀ ਪ੍ਰੋਟੈਸਟ ਕਰਨ ਤੋਂ ਡਰਦੇ ਆ। ਕਿਸੇ ਨੇ ਗੱਲ ਕੀ ਸੁਣਨੀ ਆ, ਉਲਟਾ ਚੱਕ ਕੇ ਤੇ ਕੇਸ ਪਾ ਦਿੱਤੇ ਜਾਂਦੇ ਆ। ਮੈਨੂੰ ਖੁਦ ਨੂੰ ਨੋਟਿਸ ਆਇਆ ਕਿਉਂਕਿ ਮੈਂ ਅਖਬਾਰਾਂ ਦੇ ਵਿੱਚ ਲਿਖਦਾ ਪੜ੍ਹਦਾ ਰਹਿੰਦਾ। ਜੇ ਕੋਈ ਪੱਤਰਕਾਰ ਖਬਰ ਲਾਉਂਦਾ ਉਹਨੂੰ ਝਾੜ ਕੇ ਰੱਖ ਦਿੰਦੇ ਆ। ਜੇ ਕੋਈ ਹੋਰ ਸਵਾਲ ਕਰਦਾ ਉਹਦੇ ਅਦਾਰੇ ਦੇ ਯਾਨੀ ਟੈਲੀਵਿਜ਼ਨ ਚੈਨਲ ਜਾਂ ਨਿਊਜ਼ ਪੇਪਰ ਆ ਉਹਦੇ ਇਸ਼ਤਿਹਾਰ ਬੰਦ ਕਰ ਦਿੱਤੇ ਜਾਂਦੇ ਆ। ਮਤਲਬ ਕਿ ਤੁਸੀਂ ਬੋਲ ਹੀ ਨਹੀਂ ਸਕਦੇ। ਇੱਕ ਐਸਾ ਰਾਜ ਦੇ ਦਿੱਤਾ ਤੁਸੀਂ। ਤਾਂ ਉਹ ਚਿੱਠੀ ਆਪਣੇ ਆਪ ਦੇ ਵਿੱਚ ਦੇਖ ਲਓ ਕਿ ਇੱਕ ਸਾਬਕਾ ਅਫਸਰ ਦਾ ਕਿਵੇਂ ਗੁੱਬ ਗੁਬਾਰਿਆ ਕਿ ਭਾਈ ਇੱਥੇ ਕਿਸ ਤਰ੍ਹਾਂ ਰਾਜ ਚੱਲਦਾ ਪਿਆ। ਜਿਸ ਸ਼ਾਸਨ ਦੇ ਵਿੱਚ, ਜਿਸ ਤੰਤਰ ਦੇ ਵਿੱਚ, ਜਿਸ ਰਾਜ ਦੇ ਵਿੱਚ ਇਸ ਤਰ੍ਹਾਂ ਸਾਬਕਾ ਅਫਸਰ ਜਿਹੜੇ ਪਿੱਟਦੇ ਹੋਣ, ਬਹੁਤ ਬੁਰੀ ਤਰ੍ਹਾਂ ਇੱਕ ਭਾਈਚਾਰੇ ਦੇ ਮਗਰ ਲੱਗ ਗਿਆ ਹੋਵੇ ਇੱਕ ਯੋਗੀ ਆਦਿੱਤਿਆਨਾਥ ਵਰਗਾ ਬੰਦਾ ਜਿਹੜਾ ਗੰਦੀ ਗਾਲ ਕੱਢ ਦਿੰਦਾ ਔਨ ਕੈਮਰਾ। ਸੋ ਤੁਸੀਂ ਸਮਝ ਸਕਦੇ ਹੋ ਕਿ ਉੱਥੇ ਔਰਤਾਂ ਦੀ ਨੁਮਾਇੰਦਗੀ ਦੀ ਕਿੰਨੀ ਕੁ ਜ਼ਿਆਦਾ ਅਹਿਮੀਅਤ ਹੋਏਗੀ। ਔਰ ਇਸ ਬੀਬੀ ਨੇ ਜੋ ਕਿਸਾਨਾਂ ਪ੍ਰਤੀ ਇੱਕ ਜਿੱਦਾਂ ਹਮਦਰਦੀ ਦਿਖਾਈ ਆ, ਇੱਕ ਜਿਸ ਤਰ੍ਹਾਂ ਦਾ ਸਟਾਂਸ, ਇੱਕ ਜਿਸ ਤਰ੍ਹਾਂ ਦਾ ਸਟੈਂਡ ਲੈ ਕੇ ਦਿਖਾਇਆ, ਮੇਰੇ ਖਿਆਲ ਦੇ ਨਾਲ ਦੂਜੀਆਂ ਵਾਸਤੇ ਵੀ ਮਿਸਾਲ ਆ ਕਿ ਐਵੇਂ ਉੱਥੇ ਦੇਖੋ ਗੱਲ ਇਹ ਆ ਕਿ ਕੁਰਸੀਆਂ ਦੇ ਨਾਲ ਚਿਪਕਣ ਦਾ ਕੀ ਫਾਇਦਾ ਜੇ ਤੁਸੀਂ
ਮਨ ਮਾਫਕ ਕੰਮ ਨਹੀਂ ਕਰ ਸਕਦੇ, ਜੇ ਤੁਸੀਂ ਆਪਣੇ ਸਿਧਾਂਤਾਂ ਤੇ ਪਹਿਰਾ ਦੇਣ ਵਾਸਤੇ, ਫਰਜ਼ਾਂ ਦੀ ਪਾਲਣਾ ਕਰਨ ਵਾਸਤੇ ਆਜ਼ਾਦ ਹੀ ਨਹੀਂ ਹੋ, ਉਸ ਅਹੁਦੇ ਨੂੰ ਲਾ ਕੇ ਪਰਾ ਸੁੱਟ ਦੇਣਾ ਚਾਹੀਦਾ। ਮੈਂ ਕਹੂੰਗਾ ਚੰਗਾ ਕੀਤਾ ਬੀਬੀ ਨੇ, ਔਰ ਹਮੇਸ਼ਾ ਮੇਰਾ ਮੰਨਣਾ ਇਹੀ ਰਿਹਾ ਕਿ ਜਿਹੜਾ ਕਿਸਾਨ ਦਾ ਧੀ ਪੁੱਤ ਹੁੰਦਾ ਹੈ ਨਾ, ਉਹ ਕਿਤੇ ਵੀ ਚਲਾ ਜਾਵੇ, ਉਹਦਾ ਕਿਸਾਨ ਦੇ ਨਾਲੋਂ ਰਿਸ਼ਤਾ, ਉਹਦਾ ਜ਼ਮੀਨ ਦੇ ਨਾਲੋਂ ਰਿਸ਼ਤਾ ਕਦੇ ਨਹੀਂ ਟੁੱਟਦਾ। ਇਸ ਗੱਲ ਤੋਂ ਵੀ ਸਾਬਤ ਹੋ ਜਾਂਦੀ ਹੈ ਚੀਜ਼। ਜੀ ਬਿਲਕੁਲ। ਅਗਲੀ ਗੱਲ ਕਰਦੇ ਜਾਈਏ, ਕਰੋਨਾ ਦੇ ਕਹਿਰ ਦੇ ਮੱਦੇਨਜ਼ਰ ਕੈਪਟਨ ਸਰਕਾਰ ਨੇ ਲਏ ਸਖਤ ਫੈਸਲੇ, ਨਵੀਆਂ ਪਾਬੰਦੀਆਂ ਲਾਗੂ ਕਰ ਦਿੱਤੀਆਂ। ਹਾਂਜੀ, ਇਹਨਾਂ ਨੇ ਪਾਬੰਦੀਆਂ ਲਾਗੂ ਕਰ ਦਿੱਤੀਆਂ। ਪਾਬੰਦੀਆਂ ਕੁਛ ਇਸ ਤਰ੍ਹਾਂ ਕਿ ਇੱਕ ਤਾਂ ਸਕੂਲ ਜਿਹੜੇ ਆ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਬੰਦ ਕਰ ਦਿੱਤੇ ਆ। ਭਾਵ ਇਹ ਆ ਕਿ ਸਾਰੀਆਂ ਵਿਦਿਅਕ ਸੰਸਥਾਵਾਂ ਜਿਹੜੀਆਂ 30 ਤਰੀਕ ਤੱਕ ਬੰਦ ਰਹੂਗੀਆਂ। ਤੋਂ ਇਲਾਵਾ 30 ਅਪ੍ਰੈਲ ਤੱਕ ਭੀੜ ਇਕੱਠੀ ਹੋਣ ਵਾਲੀਆਂ, ਮਤਲਬ ਕਿ ਜਿੱਦਾਂ ਖੇਡਾਂ ਵਗੈਰਾ ਇਕੱਠ ਜਿਸ ਤਰ੍ਹਾਂ ਦੇ ਹੁੰਦੇ ਆ ਜਾਂ ਕਲਚਰਲ ਪ੍ਰੋਗਰਾਮ ਹੁੰਦੇ, ਉਹ ਸਾਰਿਆਂ 'ਤੇ ਰੋਕ ਲਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਾਰੇ ਸਰਕਾਰੀ ਮੁਲਾਜ਼ਮਾਂ ਨੂੰ ਦਫ਼ਤਰਾਂ ਵਿੱਚ ਮਾਸਕ ਪਾਉਣਾ ਜਿਹੜਾ ਉਹ ਲਾਜ਼ਮ ਕਰਾਰ ਦੇ ਦਿੱਤਾ। ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਮਾਸਕ ਦੀ, ਤਾਂ ਮੈਂ ਇੱਕ ਕਹਾਣੀ ਅੱਜ ਇੰਦੌਰ ਤੋਂ ਦੇਖੀ ਆ। ਸੱਚ ਪੁੱਛਿਓ ਕਿ ਰੂਹ ਤੱਕ ਹੀ ਹਿੱਲ ਗਿਆ। ਮਾੜਾ ਜਿਹਾ ਮਾਸਕ ਨੱਕ ਤੋਂ ਹੇਠਾਂ ਖਿਸਕਿਆ ਬੰਦੇ ਦਾ, ਆਟੋ ਡਰਾਈਵਰ ਦਾ, ਉਹਨੂੰ ਇੰਨਾ ਬੁਰੀ ਕੁੱਟਿਆ, ਇੰਨਾ ਬੁਰੀ ਤਰ੍ਹਾਂ ਕੁੱਟਿਆ, ਹੱਦ ਹੋ ਗਈ ਆ, ਹੱਦ ਹੋ ਗਈ ਆ। ਅਮਿਤ ਸ਼ਾਹ ਹੋਰੀ ਜਿਹੜੇ ਆ ਉਹੀ ਨੰਗੇ ਮੂੰਹ ਸਭ ਕੁਛ ਕਰੀ ਜਾਂਦੇ ਆ, ਰੈਲੀਆਂ ਵੀ ਕਰੀ ਜਾਂਦੇ ਆ, ਰਾਜਨੀਤੀ ਵੀ ਕਰੀ ਜਾਂਦੇ, ਕੋਈ ਨਹੀਂ ਪੁੱਛਦਾ। ਉਸ ਗਰੀਬ ਦਾ ਕੁੱਟ-ਕੁੱਟ ਕੇ ਕਚੂਮਰ ਕਰ ਦਿੱਤਾ ਪੁਲਿਸ ਵਾਲਿਆਂ ਨੇ, ਬਹੁਤ ਬੇਰਹਿਮੀ ਦੇ ਨਾਲ ਕੁੱਟਿਆ। ਹਾਲਾਂਕਿ ਇਹ ਸਭ ਕੁਛ ਹੈ ਜਿਹੜਾ ਉਹ ਜਨਤਾ ਨੂੰ ਸਹਿਣ ਕਰਨਾ ਪੈ ਰਿਹਾ, ਕਿਉਂਕਿ ਜਨਤਾ ਦੇ ਕੋਲ ਕੋਈ ਚਾਰਾ ਨਹੀਂ ਹੈ। ਪਰ ਇਹ ਬਹੁਤ ਗਲਤ ਤਰੀਕੇ ਦੇ ਨਾਲ ਇੱਥੋਂ ਦੇ ਲੋਕਾਂ ਨੂੰ ਕੰਟਰੋਲ ਕਰਨ ਦੀ ਗੇਮ ਹੀ ਨਜ਼ਰ ਆ ਰਹੀ ਹੈ ਕਿ ਕਿਸ ਤਰੀਕੇ ਨਾਲ ਇਹਨਾਂ ਨੂੰ ਬਸ ਇੱਕ ਤਰ੍ਹਾਂ ਨਾਲ ਜਦੋਂ ਜੀ ਕੀਤਾ ਅੰਦਰ ਵਾੜ ਦਿੱਤਾ, ਜਦੋਂ ਹਾਕਰ ਮਾਰ ਦਿੱਤੇ ਕਿ ਆ ਜਾਓ ਭਾਈ, ਹਾਕ ਮਾਰ ਕੇ ਕਹਿਤਾ ਕਿ ਆ ਜਾਓ, ਬਾਹਰ ਆ ਜਾਓ। ਸੋ ਇਸੇ ਤਰ੍ਹਾਂ ਹੀ ਹੈ, ਇਹੋ ਹੀ ਲੱਗਦਾ ਆ। ਕਿਉਂਕਿ ਹੁਣ ਫੇਰ ਕਰਫਿਊ ਹੈ ਜਿਹੜਾ ਰਾਤ ਦਾ ਵਧਾ ਦਿੱਤਾ 9 ਤੋਂ 5 ਤੱਕ। ਰਾਤ ਨੂੰ ਮੈਨੂੰ ਦੱਸੋ ਕੀ ਲੌਜਿਕ ਨੇ ਇਹਨਾਂ ਚੀਜ਼ਾਂ ਦੇ? ਰਾਤ ਨੂੰ ਕੀ ਕਰੋਨਾ ਜਿਹੜਾ ਗੰਡਾਸਾ ਲੈ ਕੇ ਨਿਕਲਦਾ ਸੜਕ ਤੇ ਕਿ ਗਾਟਾ ਲਾ ਦੂਗਾ? ਦਿਨੇ ਜਿਹੜਾ ਹੈ ਉਹ ਕਰੋਨਾ ਰਾਤ ਦਾ ਥੱਕਿਆ ਸੌ ਜਾਂਦਾ ਹੈ। ਇਹ ਕਿਸ ਤਰ੍ਹਾਂ ਦੇ ਲੌਜਿਕ ਆ? ਸਮਝ ਤੋਂ ਪਰੇ ਦੀ ਗੱਲ ਆ। ਫਿਰ ਦੂਜੀ ਚੀਜ਼ ਇਹ ਆ ਕਿ ਵਿਦਿਅਕ ਸੰਸਥਾਵਾਂ ਬੰਦ ਨੇ, ਧਾਰਮਿਕ ਸਥਾਨ ਤੇ ਠੇਕੇ ਦੋਵੇਂ ਹੀ ਖੁੱਲ੍ਹੇ ਆ। ਵੈਸੇ ਤੇ ਦੋਨਾਂ ਦਾ ਬਹੁਤ ਫਰਕ ਆ, ਪਰ ਸਾਰਾ ਕੁਛ ਜਿਹੜਾ ਉਹ ਖੋਲ ਕੇ ਰੱਖਿਆ। ਹਾਂ, ਸਿਆਸੀ ਇਕੱਠਾਂ ਤੇ ਕਹਿੰਦੇ ਆ ਕਿ ਅਸੀਂ ਜੀ ਇਹ ਇਕੱਠ ਨਹੀਂ ਕਰਨ ਦੇਵਾਂਗੇ, ਤਾਂ ਕੀ ਕਿਸਾਨਾਂ ਦਾ ਇਕੱਠ ਵੀ ਨਹੀਂ ਹੋਊਗਾ? ਜੇ ਕਿਸਾਨਾਂ ਦਾ ਇਕੱਠ ਨਹੀਂ ਹੋਊਗਾ ਤਾਂ ਫਿਰ ਤੇ ਸਮਝ ਹੀ ਆਉਂਦੀ ਪਈ ਆ ਨਾ ਕਿ ਕਰ ਕੀ ਰਹੇ ਹੋ ਕਿਸਾਨਾਂ ਦੇ ਬਾਰੇ। ਤੇ ਅੱਜ ਡਾਕਟਰ ਹਰਸ਼ਵਰਧਨ ਦੀ ਢਿੱਡ ਦੀ ਗੱਲ ਸਾਹਮਣੇ ਆ ਗਈ ਆ। ਉਹਨੇ ਕਿਹਾ ਕਰੋਨਾ ਕੇਸ ਵਧਣ ਪਿੱਛੇ ਇੱਕ ਕਾਰਨ ਕਿਸਾਨ ਅੰਦੋਲਨ ਵੀ ਹੋ ਸਕਦਾ। ਦੇਖੋ ਕਮਾਲ ਦੀ ਗੱਲ ਆ। ਅਸੀਂ ਆਪ ਹੈਰਾਨ ਆ ਕਿ ਪੰਜਾਬ ਨੂੰ ਕਿਉਂ ਇਹ ਭੰਡ ਰਹੇ ਸੀਗੇ ਵਾਰ-ਵਾਰ। ਤੁਸੀਂ ਦੇਖਿਆ ਹੋਣਾ ਹੈ ਕਿ ਜਦੋਂ ਵੀ ਗੱਲ ਚੱਲਦੀ ਆ ਕਿ ਦੇਖੋ ਜੀ ਸੈਕੰਡ ਵੇਵ ਆ ਗਈ ਆ, ਦੁਬਾਰਾ ਕਰੋਨਾ ਜਿਹੜਾ ਕਾਤਲ ਬਣ ਗਿਆ, ਜਿੱਦਾਂ ਦੀਆਂ ਗੱਲਾਂ ਕਰਦੇ ਹੁੰਦੇ ਆ। ਪਰ ਉਹਦੇ ਵਿੱਚ ਹੁਣ ਤੁਸੀਂ ਦੇਖੋ 3 ਸਟੇਟਾਂ ਨੂੰ ਬਹੁਤ ਜ਼ਿਆਦਾ ਬਦਨਾਮ ਕੀਤਾ ਜਾ ਰਿਹਾ ਹੈ। ਮਹਾਰਾਸ਼ਟਰ ਹੋਇਆ, ਛੱਤੀਸਗੜ੍ਹ ਹੋਇਆ, ਪੰਜਾਬ ਹੋਇਆ। ਹੁਣ ਤਿੰਨਾਂ 'ਚ ਕਾਮਨ ਗੱਲ ਕੀ ਹੈ ਕਿ ਤਿੰਨੇ ਗੈਰ ਭਾਜਪਾ ਸ਼ਾਸਤ ਸੂਬੇ ਆ। ਮੈਂ ਤਾਂ ਇਹ ਵੇਖ ਕੇ ਅੰਕੜੇ ਵੇਖ ਕੇ ਹੈਰਾਨ ਰਹਿ ਗਿਆ ਕਿ ਦੇਖੋ ਇਹਨਾਂ ਤਿੰਨਾਂ ਸਟੇਟਾਂ 'ਚ ਯਕਦਮ ਕਰੋਨਾ ਜਿਹੜਾ ਵਧਿਆ, ਔਰ ਤਿੰਨੇ ਹੀ ਸਟੇਟਾਂ ਕਿਤੇ ਨਾ ਕਿਤੇ ਸਮਾਜਿਕ ਰਾਜਨੀਤਿਕ ਅਸਥਿਰਤਾ ਦੇ ਨਾਲ ਜੂਝ ਰਹੀਆਂ। ਹੁਣ ਜੇ ਆਪਾਂ ਦੇਖੀਏ ਤਾਂ 1 ਮਾਰਚ ਤੋਂ ਮੇਨਲੀ 1 ਮਾਰਚ ਤੋਂ ਆਪਾਂ ਗਿਣਦੇ ਹਾਂ ਕਿ ਰੌਲਾ ਪਿਆ ਜੀ ਕੇਸ ਵੱਧ ਗਏ ਆ। ਮੈਂ ਤੁਹਾਨੂੰ ਅੰਕੜੇ ਦੱਸ ਦਿੰਦਾ, ਮੈਂ ਅੱਜ ਆਪਣੇ ਪੇਜ ਤੇ ਵੀ ਪਾਏ ਸੀਗੇ ਕਿ 1 ਮਾਰਚ ਨੂੰ ਜਦੋਂ ਦੁਬਾਰਾ ਕਰੋਨਾ ਦਾ ਰੌਲਾ ਪੈਣ ਲੱਗਾ ਤਾਂ ਪੰਜਾਬ 'ਚ 579 ਕੇਸ ਸੀ, ਜਦਕਿ ਗੁਜਰਾਤ 'ਚ ਇਸੇ ਦਿਨ 479 ਕੇਸ ਸੀਗੇ। ਤਾਂ ਪਿਛਲੇ ਦਿਨ 24 ਘੰਟਿਆਂ ਦੇ ਦੌਰਾਨ ਪੰਜਾਬ 'ਚ 2583 ਕੇਸ ਸੀ, ਜਦਕਿ ਗੁਜਰਾਤ ਦੀ ਅਧਿਕਾਰਤ ਸੂਚਨਾ ਜਿਹੜੀ ਸਰਕਾਰ ਦੀ ਉਹਦੇ ਮੁਤਾਬਕ 3280 ਕੇਸ, ਮਤਲਬ ਕਿ 700 ਕੇਸ ਸਾਡੇ ਨਾਲ ਜ਼ਿਆਦਾ। ਪਰ ਤੁਸੀਂ ਵੇਖੋਗੇ ਕਿ ਜਿੱਥੇ ਗੁਜਰਾਤ ਦੇ ਵਿੱਚ 3.25 ਲੱਖ ਕੇਸ ਸੀਗੇ ਕੱਲ੍ਹ ਤੱਕ, ਇਹ ਗਵਰਨਮੈਂਟ ਆਫ ਇੰਡੀਆ ਦਾ ਡਾਟਾ ਸੀਗਾ, ਤਾਂ ਉੱਥੇ ਪੰਜਾਬ ਦੇ ਜਿਹੜੇ ਕੇਸ ਸੀਗੇ 2,57,000 ਸੀ ਟੋਟਲ ਕੇਸ। ਪਰ ਬਾਵਜੂਦ ਇਸ ਦੇ
ਗੁਜਰਾਤ ਦੀ ਕੋਈ ਗੱਲ ਹੀ ਨਹੀਂ ਕਰ ਰਿਹਾ, ਜਦ ਕਿ ਉੱਥੋਂ ਦੇ ਰਹਿਣ ਵਾਲੇ ਜਿਹੜੇ ਜਾਂ ਉੱਥੇ ਜੌਬ ਕਰਨ ਵਾਲੇ ਆ, ਜੇ ਉਹਨਾਂ ਦੀ ਸੁਣੀਏ ਉਹ ਕਹਿੰਦੇ ਕਿ ਇੱਥੇ ਤਾਂ ਬਹੁਤ ਬੁਰਾ ਹਾਲ ਆ, ਪੰਜਾਬ ਦੇ ਵਿੱਚ ਤਾਂ ਇਦਾਂ ਲੱਗਦਾ ਹੀ ਨਹੀਂ ਕਰੋਨਾ ਹੈਗਾ, ਕਿਉਂਕਿ ਲੋਕਾਂ ਦੇ ਵਿੱਚ ਕੋਈ ਡਰ ਨਹੀਂ, ਕੋਈ ਅਫੜਾ ਦਫੜੀ ਨਹੀਂ, ਕੋਈ ਹਸਪਤਾਲਾਂ ਦੇ ਵਿੱਚ ਕੋਈ ਐਸੀ ਭੀੜ ਨਹੀਂ ਹੈ ਜਿਹਦੇ ਤੋਂ ਕੋਈ ਅੰਦਾਜ਼ਾ ਲਾਈਏ ਕਿ ਸਥਿਤੀ ਬਹੁਤ ਮਾਰੂ ਹੋ ਗਈ ਆ। ਪਰ ਇੱਥੇ ਤਾਂ ਬਹੁਤ ਮਾਰ ਧਾੜ ਮੱਚੀ ਪਈ ਆ ਕਿ ਕੀ ਬਣੂਗਾ, ਪਰ ਇਹ ਖਬਰਾਂ ਬਾਹਰ ਆਈ ਨਹੀਂ ਰਹੀਆਂ। ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਤੁਸੀਂ ਦੇਖੋ ਕਿ ਗੁਜਰਾਤ ਮਾਡਲ ਜਿਹੜਾ ਇਸ ਮਾਮਲੇ ਦੇ ਵਿੱਚ ਗਾਇਬ ਆ। ਹੁਣ ਕੈਪਟਨ ਅਮਰਿੰਦਰ ਸਿੰਘ ਤੇ ਉਹੀ ਕਰ ਰਿਹਾ ਜੋ ਉਹ ਕਰ ਰਹੇ ਨੇ। ਇਹ ਬੜਾ ਵੱਡਾ ਸਵਾਲ ਰਹੇਗਾ ਕਿ ਕੀ ਕਿਸਾਨਾਂ ਦਾ ਇਕੱਠ ਨਹੀਂ ਸੀ ਤੁਸੀਂ ਹੋਣ ਦੇਣਾ ਹੁਣ? ਜੇ ਤੁਸੀਂ ਇਕੱਠ ਨਹੀਂ ਹੋਣ ਦਿਓਗੇ, ਕੀ ਤੁਸੀਂ ਗਾਂ ਫਿਰ ਇਹ ਆਪਣੇ ਆਪ ਨੂੰ ਕਹਿ ਲਓਗੇ ਕਿ ਤੁਸੀਂ ਕਿਸਾਨ ਤੈਸ਼ੀ? ਕਿਉਂਕਿ ਕਿਸਾਨ ਜਾਣਦਾ ਇੱਕ ਵਾਰ ਸ਼ਹੀਨ ਬਾਗ ਵਾਂਗੂ ਉਹਨਾਂ ਦਾ ਮੋਰਚਾ ਪੱਟਿਆ ਗਿਆ, ਮੁੜ ਪੈਰ ਨਹੀਂ ਲੱਗਣੇ। ਇਹ ਲਿਖ ਕੇ ਕਿਸਾਨ ਦੇ ਦੇਣਗੇ ਕਿ ਮੁੜ ਕੇ ਤੁਸੀਂ ਨਾ ਸਾਨੂੰ ਬੈਠਣ ਦੇ ਨਾ ਸੀ ਨਹੀਂ ਹਿੱਲਦੇ ਬਾਈ। ਔਰ ਅੱਜ ਸ਼ਿਕਾਇਤ ਨੇ ਕਹੀ ਵੀ ਇਹ ਗੱਲ, ਉਹਨੇ ਜੋ ਮਰਜ਼ੀ ਹੋ ਜੇ, ਕਰਫਿਊ ਲਾ ਲਓ, ਲੋਕਡਾਊਨ ਲਾ ਲਓ, ਜੋ ਲੱਗਦਾ ਜ਼ੋਰ ਲਾ ਲਓ, ਅਸੀਂ ਨਹੀਂ ਝੇਲਣਾ, ਅਸੀਂ ਨਹੀਂ ਝੇਲਣਾ। ਇਹ ਨਾ ਸਮਝਿਓ ਕਿ ਸ਼ਹੀਦ ਬਾਗ ਵਾਂਗੂ ਅਸੀਂ ਉੱਠ ਜਾਵਾਂਗੇ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਰਾਜਨੀਤਿਕ ਰੰਗਤ ਦੇ ਵਿੱਚ ਵੀ ਰੰਗੀਆਂ ਨਜ਼ਰ ਆਉਂਦੀਆਂ। ਅਕਾਲੀ ਦਲ ਕਹਿੰਦਾ ਕਿ ਸਾਡੀਆਂ ਰੈਲੀਆਂ ਤੋਂ ਮੁਖਲਾ ਗਿਆ ਕੈਪਟਨ ਅਮਰਿੰਦਰ ਸਿੰਘ, ਹਾਲਾਂਕਿ ਉਹਨਾਂ ਦੇ ਤਾਂ ਕਾਫਲਿਆਂ ਦਾ ਵੀ ਹੁਣ ਵਿਰੋਧ ਹੋਣਾ ਸ਼ੁਰੂ ਹੋ ਗਿਆ, ਪਰ ਉਹ ਕਹਿੰਦੇ ਕਿ ਨਹੀਂ ਸਾਡੀ ਚੜ੍ਹਾਈ ਤੋਂ ਮੱਚਦੇ ਆ ਇਹ, ਤਾਂ ਹੀ ਇਹਨਾਂ ਨੇ ਇਹ ਪਾਬੰਦੀਆਂ ਜਿਹੜੀਆਂ ਐਪ ਕੀਤੀਆਂ ਨੇ। ਪਰ ਮੇਰੇ ਖਿਆਲ ਦੇ ਨਾਲ ਦੇਖੋ, ਜੇ ਤਾਂ ਇਹ ਸੋਚ ਰਹੇ ਆ ਕਿ ਪੂਰਨ ਲਾਕਡਾਊਨ ਲਾ ਲਾਂਗੇ ਤੇ ਉਹਦੇ ਨਾਲ ਸਭ ਕੁਝ ਹੱਲ ਹੋ ਜਾਊਗਾ, ਉਹ ਲਾਕਡਾਊਨ ਅੱਗੇ ਲਾ ਕੇ ਦੇਖਿਆ, ਸਭ ਤੋਂ ਸਖਤ ਲਾਕਡਾਊਨ ਤੇ ਸਭ ਤੋਂ ਪਹਿਲਾ ਲਾਕਡਾਊਨ ਪੰਜਾਬ ਦਾ ਮੰਨਿਆ ਗਿਆ, ਪਰ ਨਤੀਜਾ ਤੁਹਾਡੇ ਸਾਹਮਣੇ ਹੀ ਆ ਕਿ ਕਰੋਨਾ ਕਿਤੇ ਨਹੀਂ ਗਿਆ। ਕਰੋਨਾ ਉਸੇ ਰਫ਼ਤਾਰ ਦੇ ਨਾਲ ਅੱਜ ਵੱਧ ਰਿਹਾ ਹੈ। ਪਰ ਜੇ ਤੁਸੀਂ ਦੇਖੋਗੇ, ਮੈਂ ਤੁਹਾਨੂੰ ਇੱਕ ਇੰਟਰਸਟਿੰਗ ਫੈਕਟ ਦੱਸਦਾ, ਸਾਡੇ ਇੱਥੇ ਇੰਡੀਆ 'ਚ ਕੀ ਹੋ ਰਿਹਾ। ਸੈਕਿੰਡ ਵੇਵ ਦੇ ਵਿੱਚ ਹੈਰਾਨੀਜਨਕ ਗੱਲ ਆ ਕਿ ਜਦ ਪਹਿਲੀ ਵੇਵ ਸੀਗੀ ਪੀਕ ਤੇ ਚੱਲ ਗਿਆ, ਉਦੋਂ 1000-1500 ਬੰਦਾ ਮਰ ਰਿਹਾ ਸੀਗਾ ਸਾਡੇ ਦਿੱਲੀ ਤੇ ਆ ਹੁਣ ਕਹਿੰਦੇ ਕਿ ਪੀਕ ਦਾ ਵੀ ਇਹ ਕਹਿ ਲਓ ਕਿ ਪਿਓ ਆ ਇਸ ਟਾਈਮ ਕਰੋਨਾ, ਕਿਉਂਕਿ ਕੱਲ 1,15,000 ਉੱਤੇ ਕੇਸ ਸੀਗਾ, ਪਰ ਮੌਤ ਹੋਈ ਹੈ ਸਾਰੀ 600 ਤੇ ਮੇਰੇ ਖਿਆਲ ਨਾਲ 400-500 ਬੰਦਾ ਤਾਂ ਸਾਡਾ ਐਕਸੀਡੈਂਟਾਂ 'ਚ ਮਰ ਜਾਂਦਾ ਇੰਡੀਆ 'ਚ, ਜ਼ਿਆਦਾ ਹੀ ਮਰ ਜਾਂਦਾ ਹੋਊਗਾ। ਤਾਂ ਤੁਸੀਂ ਸਮਝ ਲਓ ਕਿ 1.25 ਲੱਖ ਕੇਸ ਦੇ ਵਿੱਚੋਂ ਇਹ ਲਾ ਲਓ ਕਿ ਕਿੰਨੀ ਕੁ ਬਣ ਗਈ ਆ ਜਿਹੜੀ ਆਪਾਂ ਮੋਰਟੈਲਿਟੀ ਰੇਟ ਕਹਿੰਦੇ ਆ, ਉਹ ਕਿੰਨੀ ਕੁ ਬਣਦੀ ਹੈ ਜੇ ਦਿੱਲੀ ਦੇ ਕੇਸਾਂ ਦਾ ਹਿਸਾਬ ਕਿਤਾਬ ਲਾ ਲਈਏ। ਸੋ ਇੱਥੇ ਦੇ ਫੈਕਟ ਕੁਛ ਹੋਰ ਨੇ, ਹਾਲਾਤ ਕੁਛ ਹੋਰ ਨੇ। ਸਕੂਲਾਂ ਵਾਲੇ ਅੱਡ ਰੋਈ ਜਾਂਦੇ ਆ, ਕਾਰੋਬਾਰੀ ਅੱਡ ਰੋਈ ਜਾਂਦੇ ਆ। ਅਨਿਲ ਅੰਬਾਨੀ ਦੇ ਮੁੰਡੇ ਨੇ ਲਓ ਐਸੀ ਗੱਲ ਕਹੀ, ਉਹਦਾ ਜਵਾਬ ਨਹੀਂ ਹੈਗਾ ਕਿਸੇ ਕੋਲ। ਉਹ ਕਹਿੰਦਾ ਕਮਾਲ ਦੀ ਗੱਲ ਆ ਕਿ ਫਿਲਮ ਸਟਾਰ ਸ਼ੂਟ ਕਰੀ ਜਾਂਦੇ ਆ, IPL ਸ਼ੁਰੂ ਹੋਣ ਵਾਲਾ, ਕ੍ਰਿਕਟਰ ਕ੍ਰਿਕਟ ਖੇਡੀ ਜਾਂਦੇ ਆ। ਕਮਾਲ ਦੀ ਗੱਲ ਆ ਕਿ ਨੇਤਾਗਿਰੀ ਕਰੀ ਜਾਂਦੇ ਆ, ਰਾਜਨੀਤੀ ਕਰੀ ਜਾਂਦੇ, ਇਲੈਕਸ਼ਨ ਹੋਈ ਜਾਂਦਾ, ਬਸ ਕੱਲਾ ਤੁਸੀਂ ਕਾਰੋਬਾਰ ਨਹੀਂ ਕਰ ਸਕਦੇ। ਹੁਣ ਰਾਤ ਨੂੰ ਕਾਰਖਾਨੇ ਬੰਦ ਕਰਾ ਦੇਣਗੇ। ਹੱਦ ਹੋ ਗਈ ਆ। ਕਰਨਾ ਕੀ ਚਾਹੁੰਦੇ ਆ ਸਮਝ ਤੋਂ ਪਰੇ ਦੀ ਗੱਲ ਆ। ਪਰ ਜੇ ਇਹਨਾਂ ਦੀ ਇਹ ਮਨਸ਼ਾ ਆ ਕਿ ਕਿਸਾਨ ਘਰੇ ਵੜ ਜਾਊਗਾ, ਕਿਸਾਨ ਡਰ ਜਾਊਗਾ, ਮੈਨੂੰ ਨਹੀਂ ਲੱਗਦਾ। ਇਹ ਸਭ ਕੁਛ ਇਹਨਾਂ ਦੀ ਗਲਤ ਧਾਰਨਾ ਦਾ ਸਿੱਟਾ ਆ। ਕਿਸਾਨ ਕਿਤੇ ਨਹੀਂ ਜਾਏਗਾ, ਕਿਸਾਨ ਨੂੰ ਪਤਾ ਆ। ਔਰ ਜਿਹੜਾ ਇਹ ਕਹਿ ਰਹੇ ਆ ਕਿ ਕਿਸਾਨ ਸੰਘਰਸ਼ ਜਿਹੜਾ ਆ ਉਹ ਇੱਕ ਕਾਰਨ ਹੋ ਸਕਦਾ ਕਰੋਨਾ ਦਾ, ਇਹਨਾਂ ਨੂੰ ਦੱਸਣਾ ਚਾਹੀਦਾ ਕਿ ਕਿੰਨੇ ਬੰਦੇ ਭਾਈ ਉੱਥੇ ਪੋਜ਼ਿਟਿਵ ਆਏ ਆ। ਜੋਗਿੰਦਰ ਸਿੰਘ ਅਗਰਾਹਾਂ ਪੋਜ਼ਿਟਿਵ ਆਇਆ ਸੀਗਾ। ਜੋਗਿੰਦਰ ਸਿੰਘ ਅਗਰਾਹਾਂ ਡੇਲੀ ਹਜ਼ਾਰਾਂ ਬੰਦਿਆਂ ਨੂੰ ਮਿਲਦਾ। ਇਹਦਾ ਮਤਲਬ ਕਿ ਉੱਥੇ ਤਾਂ ਜਿੰਨੇ ਸੀਗੇ 1,00,000-2 ਲੱਖ ਬੰਦਾ ਉਹਨਾਂ ਨੂੰ ਫੈਲ ਜਾਣਾ ਚਾਹੀਦਾ ਸੀ ਕਰੋਨਾ। ਉੱਥੇ ਕੀ ਹੋਇਆ ਇਹ ਦੇਖਣ ਦੀ ਲੋੜ ਆ। ਇਹ ਤੁਹਾਡੇ ਸਾਹਮਣੇ ਪ੍ਰਤੱਖ ਤੌਰ ਤੇ, ਮੈਨੂੰ US ਦਾ ਨਹੀਂ ਪਤਾ, ਮੈਨੂੰ ਯੂਰਪ ਦਾ ਨਹੀਂ ਪਤਾ, ਮੈਂ ਤੁਹਾਡੇ ਸਾਹਮਣੇ ਫੈਕਟ ਰੱਖ ਰਿਹਾ, ਫੈਕਟ ਬੋਲਦੇ ਆ। ਤੁਸੀਂ ਦੱਸੋ ਕਿ ਗੁਜਰਾਤ ਮਾਡਲ ਕਿਉਂ ਗਾਇਬ ਆ ਸਾਰੀ ਖੇਡ ਦੇ ਵਿੱਚੋਂ, ਕਿਉਂ ਗਾਇਬ ਆ? ਮਹਾਰਾਸ਼ਟਰ ਕਿਉਂ ਇੰਨਾ ਜ਼ਿਆਦਾ? ਕਿਉਂਕਿ 3 ਕੇਂਦਰੀ ਟੀਮਾਂ ਇਹਨਾਂ ਨੇ ਸਟੇਟਾਂ ਦੇ ਵਿੱਚ, 3 ਸਟੇਟਾਂ ਦੇ ਵਿੱਚ 50 ਕੇਂਦਰੀ ਟੀਮਾਂ ਭੇਜਤੀਆਂ ਨੇ, ਜਦ ਕਿ ਗੁਜਰਾਤ ਜੀ ਦੇ ਵੱਧ ਕੇਸ ਆ ਰਹੇ ਆ, ਉਹਦਾ ਨਾਮ ਨਿਸ਼ਾਨ ਨਹੀਂ ਹੈ। ਤਾਂ ਕੇਂਦਰੀ ਟੀਮਾਂ ਕੀ ਕਰਨਗੀਆਂ ਉਹ ਸਭ ਨੂੰ ਪਤਾ, ਉਹ ਹੋਰ ਵਧਾਉਣਗੀਆਂ ਇੱਥੇ ਟੈਸਟਿੰਗ। ਅੱਜ ਕੈਪਟਨ ਨੇ ਕਹੀ, ਮੈਂ ਤੁਹਾਨੂੰ ਕਹਿ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਉਹ ਕਰ ਰਿਹਾ ਜੋ ਉਹ ਚਾਹ ਰਹੇ ਆ। ਇਹ ਕਹਿ ਰਿਹਾ ਕਿ 50,000 ਟੈਸਟ ਕਰਾਂਗੇ, ਮਤਲਬ 30,000 40,000 ਤੋਂ ਵਧਾ ਕੇ। ਜਦ ਟੈਸਟਿੰਗ ਵਧੇਗੀ ਇਹ ਤਾਂ ਡਾਕਟਰ ਵੀ ਕਹਿੰਦੇ ਆ ਕਿ ਜਿੰਨੀ ਟੈਸਟਿੰਗ ਕਰ ਲੋਗੇ ਅੰਕੜੇ ਵਧਣੇ ਵਧਣੇ, ਅੰਕੜੇ ਜਿੰਨੇ ਵੀ ਵਧਾਓਗੇ ਉਹ ਡਰ ਤੁਹਾਡਾ ਵਧੇਗਾ। ਡਰ ਦਾ ਹੀ ਕਾਰੋਬਾਰ ਹੈ ਸਾਰਾ, ਡਰ ਦੀ ਵੈਕਸੀਨ ਦੀ ਖੇਡ ਆ। ਵੈਕਸੀਨ ਦਾ ਵੀ ਸੁਣ ਲਓ ਹੁਣ ਸਾਡੇ ਇੱਥੇ ਕੀ ਹਾਲ ਬਣਿਆ ਪਿਆ। ਮੋਦੀ ਸਰਕਾਰ ਨੇ ਦੁਨੀਆ ਦੇ ਵਿੱਚ ਝੂਠੀ ਵਾਹਵਾਹੀ ਵਾਸਤੇ ਮੇਰੇ ਖਿਆਲ ਦੇ ਨਾਲ 5.86 ਕਰੋੜ 5 ਕਰੋੜ 86 ਲੱਖ ਵੈਕਸੀਨ ਦਾ ਐਕਸਪੋਰਟ ਕੀਤਾ ਸੀਗਾ।
ਮਤਲਬ ਕਿ ਵੈਕਸੀਨ ਡਿਪਲੋਮੇਸੀ। ਤੇ ਇਹਦਾ ਹੁਣ ਸਿੱਟਾ ਕੀ ਹੈ ਕਿ ਦੁਨੀਆ 'ਚ ਤੀਜੇ ਨੰਬਰ ਤੇ ਖੜੇ ਮਹਾਰਾਸ਼ਟਰ ਦੇ ਵਿੱਚ ਸਿਰਫ 3 ਦਿਨ ਦਾ ਵੈਕਸੀਨ ਹੈ। ਵੈਕਸੀਨ ਜਿਹੜਾ ਹੈ ਉਹ ਹੁਣ ਮੈਨੂੰ ਲੱਗਦਾ ਕਿ ਸ਼ਾਰਟ ਕਰਨਗੇ ਉਹਦਾ, ਕਿਉਂਕਿ ਜਿਹੜਾ ਮੋਦੀ ਸਾਹਿਬ ਦਾ ਕਹਿ ਲਓ ਕਿ ਚਹੇਤਾ ਸੀਰਮ ਇੰਸਟੀਚਿਊਟ ਆ, ਜਿਹਦੀ ਬਹੁਤ ਇਹਨਾਂ ਨੇ ਤਾਰੀਫ ਕੀਤੀ ਆ, ਉਹਦਾ ਮਾਲਕ ਆਧਾਰ ਪੂਨੇ ਵਾਲਾ ਜਿਹੜਾ, ਉਹ ਤਾਂ ਤੁਹਾਨੂੰ ਪਤਾ ਹੀ ਆ, ਬਿੱਲੂ ਅੰਕਲ ਦਾ ਖਾਸਮ ਖਾਸ ਬੰਦਾ। ਹੁਣ ਬਿੱਲੂ ਅੰਕਲ ਨਾਲ ਪੁੱਛੋ ਕੌਣ ਆ, ਤਾਂ ਖਾਸਮ ਖਾਸ ਆ। ਤੇ ਉਹਦੀ ਵੈਕਸੀਨ ਹੁਣ ਕਹਿੰਦੇ ਆ ਕਿ ਜਿੱਦਾਂ ਮੱਧ ਪ੍ਰਦੇਸ਼ ਦੇ ਵਿੱਚ ਬਹੁਤ ਜ਼ੋਰ ਆ, ਉੱਥੇ ਮਿਲ ਹੀ ਨਹੀਂ ਰਹੀ, ਤਾਂ ਸ਼ਾਰਟੇਜ ਵੀ ਪਾ ਦਿੱਤੀ ਗਈ ਹੈ। ਤੁਸੀਂ ਦੇਖੋ ਕਿ ਇੱਕ ਪਾਸੇ ਜਿਹੜੀ ਹੈਗੀ ਹੈ ਡਿਪਲੋਮੈਸੀ ਵੈਕਸੀਨ ਦੇ ਨਾਂ ਤੇ ਉਹ ਵੀ ਕਰ ਲਈ, ਦੂਸਰੇ ਪਾਸੇ ਲੋਕਾਂ ਨੂੰ ਧੱਕੇ ਨਾਲ ਕਹਿੰਦੇ ਕਿ ਸਾਡੇ ਪੰਜਾਬ ਦੇ ਵਿੱਚ ਆਇਆ ਪਿਆ ਕਿ ਭਾਈ ਵੈਕਸੀਨ ਜ਼ਰੂਰੀ ਆ, ਮੁਲਾਜ਼ਮਾਂ ਨੂੰ ਕਿਹਾ ਜਾ ਰਿਹਾ, ਸਿੱਖਿਆ ਮਹਿਕਮਿਆਂ ਦੇ ਨੂੰ। ਦੱਸੋ ਇਹ ਕੋਈ ਹੈਗਾ ਕਾਇਦੇ ਕਾਨੂੰਨ 'ਚ ਲਿਖਿਆ? ਰਜ਼ਾਮੰਦਗੀ ਆ, ਲਾਉਣੀ ਆ, ਕਿਸੇ ਨੇ ਲਵਾ ਲੈ, ਨਹੀਂ ਤਾਂ ਠੀਕ ਆ। ਇਹ ਕੋਈ ਸੰਵਿਧਾਨਕ ਤੌਰ ਤੇ ਕੋਈ ਕਾਨੂੰਨੀ ਸੋਧ ਹੋਈ ਹੈ ਇਹਦੇ ਵਿੱਚ? ਉਹਦਾ ਵੀ ਵਿਰੋਧ ਹੋ ਰਿਹਾ। ਜਾਂ ਤੁਸੀਂ ਦੇਖਿਓ ਅੱਜ ਮੈਂ ਹੁਣ ਸ਼ਾਰਟੇਜ ਦੀ ਖਬਰ ਆ ਰਹੀ ਹੈ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ, ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕਿ ਕੰਮ ਜਿਹੜਾ ਆ ਮਹਿੰਗਾਈ ਵਾਲੇ ਪਾਸੇ, ਕਿਉਂਕਿ ਇਹ ਇਹਨਾਂ ਨੇ ਲਾਜ਼ਮੀ ਕਰ ਦਿੱਤਾ, ਇਹ ਸਾਰੀ ਦੁਨੀਆ 'ਚ ਹੋਣਾ। ਤੁਸੀਂ ਦੇਖੋ ਤੁਹਾਡੇ ਪਹਿਲਾਂ ਹੋਏਗਾ ਵੈਕਸੀਨੇਸ਼ਨ ਦਾ ਸਰਟੀਫਿਕੇਟ, ਵੈਕਸੀਨ ਪਾਸਪੋਰਟ, ਇਹ ਚੀਜ਼ਾਂ ਆਉਣ ਵਾਲੀਆਂ ਨੇ, ਇਹ ਕਿਆਸੀਆਂ ਜਾ ਰਹੀਆਂ। ਤਾਂ ਉਹਦੇ ਨਾਮ ਤੇ ਫਿਰ ਇੱਕ ਹਫੜਾ ਦਫੜੀ ਮਚਾਈ ਜਾਏਗੀ, ਕਿਉਂਕਿ ਤੁਹਾਨੂੰ ਇੰਡੀਆ 'ਚ ਰਹਿਣ ਵਾਸਤੇ, ਸਮਾਜ 'ਚ ਵਿਚਰਨ ਵਾਸਤੇ, ਸਹੂਲਤਾਂ ਲੈਣ ਵਾਸਤੇ, ਇਵਨ ਦੈਟ ਕਿ ਬਸ ਸਾਹ ਲੈਣ ਵਾਸਤੇ ਵੀ ਤੁਹਾਨੂੰ ਵੈਕਸੀਨ ਜੇ ਲਾਜ਼ਮੀ ਕਰ ਦਿੱਤੀ ਜਾਵੇ ਔਰ ਸ਼ਾਰਟੇਜ ਹੋਵੇ ਤਾਂ ਫਿਰ ਮਰਦਾ ਕੀ ਨਹੀਂ ਕਰਦਾ, ਬੰਦਾ ਕੀ ਕਰੂਗਾ? ਕਿਉਂ ਕਮਾਈ ਦਾ ਸਾਧਨ ਬਣ ਰਿਹਾ। ਤੁਹਾਡੇ ਸਾਹਮਣੇ ਮੈਂ ਫੈਕਟ ਦੱਸ ਦਿੱਤਾ, ਹੁਣੇ ਦੀ ਗੱਲ ਹੈ। ਬਹੁਤ ਵੱਡੇ ਪੱਤਰਕਾਰ ਆ, ਉਹਨਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਗਈ ਵੈਕਸੀਨ ਮਹਾਰਾਸ਼ਟਰ ਦੇ ਵਿੱਚ 2-3 ਦਿਨ ਦੀ ਬਚੀ ਆ। ਪੁੱਛੋ ਪ੍ਰਧਾਨ ਸੇਵਕ ਨੂੰ ਕਿ ਸ਼ਾਬਾਸ਼ੀ ਖੱਟ ਕੇ ਹੁਣ ਢਿੱਡ ਭਰ ਜਾਊਗਾ। ਜੀ ਅਗਲੀ ਮਿੰਟੂ ਜੀ ਗੱਲ ਕਰੀਏ, ਸੁਪਰੀਮ ਕੋਰਟ ਦੀ ਅਹਿਮ ਟਿੱਪਣੀ ਆਈ ਆ ਨਸ਼ੇ ਵੇਚਣ ਵਾਲੇ ਨਿਰਦੋਸ਼ ਨੌਜਵਾਨਾਂ ਦੀ ਮੌਤ ਦਾ ਸਰੋਤ ਨੂੰ ਲੈ ਕੇ। ਜੀ ਦੇਖੋ, ਇਹ ਜਿਹੜਾ ਸੁਪਰੀਮ ਕੋਰਟ ਦਾ ਚਲੋ ਪ੍ਰਤੀਕਰਮ ਆ ਜਾਂ ਟਿੱਪਣੀ ਆ, ਐਸੀਆਂ ਟਿੱਪਣੀਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਵੀ ਆਈਆਂ ਨੇ, ਪਰ ਇਹ ਸਿੱਧਾ ਸੰਦੇਸ਼ ਆ, ਪੈਗਾਮ ਆ ਕਿ ਵੱਡੀਆਂ ਕੋਰਟਾਂ ਤੋਂ, ਕਿਉਂਕਿ ਜਿਹੜੇ ਬਲੈਕੀ ਹੁੰਦੇ ਆ ਜਾਂ ਜਿਹੜੇ ਪੈਡਲਰ ਹੁੰਦੇ ਆ, ਉਹਨਾਂ ਨੂੰ ਹੁੰਦਾ ਕਿ ਨਿਕਲ ਜਾਵਾਂਗੇ ਅਸੀਂ, ਕੰਮ ਮੋਟਾ ਕਰਦੇ ਕਿਉਂਕਿ ਮਾਲ ਮੋਟਾ ਬਣਦਾ, ਇੱਦਾਂ ਹੁੰਦਾ ਕਿ ਸੈਟਿੰਗ ਕਰ ਦਿਆਂਗੇ, ਫਲਾਂ ਕਰ ਦਿਆਂਗੇ, ਟਮਕਾ ਕਰ ਦਿਆਂਗੇ। ਉਹ ਜਿਹੜਾ ਮਾਮਲਾ ਹੈ ਨਾ ਕਿ ਕੋਟਾ ਆਮ ਤੌਰ ਤੇ 80-85% ਕੇਸਾਂ ਦੇ ਵਿੱਚ ਜਿਹੜੇ ਬਲਾਤਕਾਰ ਦੇ ਕੇਸ ਨਹੀਂ ਹੁੰਦੇ ਜਾਂ ਨਸ਼ਾ ਵਿਰੋਧੀ ਕਾਨੂੰਨ ਦੇ ਕੇਸ ਨਹੀਂ ਹੁੰਦੇ, ਮਰਡਰ ਵਗੈਰਾ ਦੇ ਨਹੀਂ ਹੁੰਦੇ, ਉਹਨਾਂ 'ਚ ਕੀ ਆ ਕਿ ਜਾ ਕੇ ਉਤਲੀਆਂ ਅਦਾਲਤਾਂ 'ਚ, ਚਾਹੇ ਹਾਈ ਕੋਰਟ ਆ ਚਾਹੇ ਸੁਪਰੀਮ ਕੋਰਟ ਆ, ਕਹਿ ਲਓ ਕਿ 80-85 ਕੇਸਾਂ ਦੇ ਵਿੱਚ ਰਹਿਤ ਮਿਲ ਜਾਂਦੀ ਹੈ। ਬਰੀ ਵੀ ਨਾ ਕਰਨ ਉਤਲੀਆਂ ਕੋਰਟਾਂ ਅੰਦਰ ਵੀ ਨਿਕਲਦੀਆਂ, ਕੱਟੀ ਕਟਾਈ ਦੇ ਵਿੱਚ ਬੰਦੇ ਨੂੰ ਛੱਡ ਦਿੰਦੀਆਂ। ਪਰ ਇੱਥੇ ਉਤਲੀਆਂ ਕੋਰਟਾਂ ਦੀ ਸਾਫ਼ ਹਦਾਇਤ ਹੈ, ਹੋਣਾ ਸਾਫ਼ ਉਹਨਾਂ ਦਾ ਪੈਗਾਮ ਹੈ ਉਹਨਾਂ ਕਿ ਭਾਈ ਜੇ ਤੁਸੀਂ ਇਸ ਹਾਦਸੇ ਦੇ ਵਿੱਚ ਆਓ, ਤੁਸੀਂ ਨਸ਼ਾ ਸਮਗਲਰ ਹੋ, ਤੁਹਾਡੇ ਤੇ ਦੋਸ਼ ਸਾਬਤ ਹੋ ਚੁੱਕੇ ਹੈ, ਇਸ ਲਈ ਅਦਾਲਤ ਨੇ ਤੁਹਾਨੂੰ ਬੰਨਤਾ, ਹਾਈ ਕੋਰਟ ਨੇ ਸਜ਼ਾ ਦੇ ਦਿੱਤੀ, ਸੁਪਰੀਮ ਕੋਰਟ ਵੀ ਆ ਜਾਓ, ਕਿਉਂਕਿ ਤੁਸੀਂ ਨਿਰਦੋਸ਼ ਬੰਦਿਆਂ ਦੇ ਕਾਤਲ ਹੋ, ਤੁਹਾਡੇ ਤੇ ਕੋਈ ਹਮਦਰਦੀ ਨਹੀਂ, ਤੁਹਾਡੇ ਤੇ ਕੋਈ ਰਹਿਮਦਿਲੀ ਨਹੀਂ, ਤੁਹਾਡੇ ਤੇ ਕੋਈ ਰਹਿਤ ਨਹੀਂ ਹੈ। ਤਾਂ ਇਹ ਮਾਮਲਾ ਸੀ, ਕੋਈ 15 ਸਾਲ ਕੈਦ ਹੋਇਆ ਸੀਗਾ ਨਸ਼ਾ ਸਮਗਲਿੰਗ ਦੇ ਮਾਮਲੇ 'ਚ, 2 ਲੱਖ ਰੁਪਏ ਦਾ ਜੁਰਮਾਨਾ ਸੀਗਾ। ਉਹਨੇ ਅਪੀਲ ਕੀਤੀ ਸੀ ਹਾਈ ਕੋਰਟ 'ਚ, ਹਾਈ ਕੋਰਟ ਨੇ ਵੀ ਰੱਖ ਲਈ ਕੈਦ ਬਹਾਲ, ਤੇ ਮੁੜ ਉਹਨੇ ਸੁਪਰੀਮ ਕੋਰਟ 'ਚ ਅਪੀਲ ਪਾਈ। ਸੁਪਰੀਮ ਕੋਰਟ ਨੇ ਅੱਗੋਂ ਆਹ ਗੱਲ ਕਹੀ ਆ, ਸਿੱਧਾ ਸਾਫ਼ ਹੈ ਕਿ ਉਤਲੀਆਂ ਅਦਾਲਤਾਂ ਦੇ ਵਿੱਚ ਤੁਹਾਨੂੰ ਆਉਣ ਦਾ ਕੋਈ ਫਾਇਦਾ ਨਹੀਂ। ਕੇਸ ਜਾਇਜ਼ ਹੋਇਆ ਚਾਹੇ ਨਜਾਇਜ਼ ਹੋਇਆ, ਉਤਲੀਆਂ ਅਦਾਲਤਾਂ ਖਾਸ ਤੌਰ ਤੇ ਸੁਪਰੀਮ ਕੋਰਟ ਨੇ ਰੁਖ ਸਾਫ਼ ਕਰ ਦਿੱਤਾ। ਉਹਨਾਂ ਨੇ ਇਹ ਚੀਜ਼ ਨੂੰ ਸਾਬਤ ਵੀ ਕਰ ਦਿੱਤਾ ਕਿ ਸਾਡੀ ਨਜ਼ਰ ਦੇ ਵਿੱਚ ਹੁਣ ਤੁਹਾਡੇ ਵਾਸਤੇ ਕੋਈ ਰਹਿਮ ਨਹੀਂ ਹੋਏਗਾ। ਸੋ ਤੁਸੀਂ ਕਾਤਲ ਹੋ ਇੱਕ ਤਰ੍ਹਾਂ ਨਾਲ। ਉਹਨਾਂ ਨੇ ਅਸਿੱਧੇ ਢੰਗ ਨਾਲ ਇਹੀ ਕਿਹਾ ਕਿ ਤੁਸੀਂ ਬੰਦੇ ਮਾਰ ਰਹੇ ਹੋ ਤਾਂ ਬੰਦੇ ਮਾਰਨ ਵਾਲਿਆਂ ਨੂੰ ਕੋਈ ਰਹਿਤ ਨਹੀਂ। ਜੀ ਮੈਨੂੰ ਜੀ ਇਹ ਭਾਵਨਾ ਤਾਂ ਸਮਝ ਆਉਂਦੀ ਹੈ ਵੀ ਇਸ ਹਿਸਾਬ ਦੇ ਨਾਲ ਕਹਿ ਰਹੇ ਆ ਕਿ ਕਿਤੇ ਇਹ ਚੀਜ਼ ਤਾਂ ਨਹੀਂ ਹੋ ਸਕਦੀ ਬਾਅਦ ਦੇ ਵਿੱਚ ਕੋਈ ਕਹੇ ਵੀ ਇਹ ਸੰਵਿਧਾਨਿਕ ਤੌਰ ਦੇ ਉੱਤੇ ਉਹਨਾਂ ਦੇ ਹੱਕ ਨੱਪੇ ਜਾ ਰਹੇ? ਨਹੀਂ, ਕਾਹਦੇ ਹੱਕ ਸੰਵਿਧਾਨਕ ਤੌਰ ਤੇ ਨਹੀਂ। ਦੇਖੋ ਇਹਦੇ ਵਿੱਚ ਕੋਈ ਉਹਨਾਂ ਨੇ ਇਹ ਨਹੀਂ ਕਿਹਾ ਕਿ ਤੁਹਾਨੂੰ ਫਾਇਲ ਲਾ ਦਿੱਤਾ ਜਾ ਰਿਹਾ ਜਾਂ ਕੁਛ ਵੀ। ਕਾਨੂੰਨ ਦੇ ਮੁਤਾਬਕ ਜੋ ਸਜ਼ਾ ਹੈ, NDPS ਐਕਟ ਦੀ ਸਜ਼ਾ ਜਿਹੜੀ ਉਮਰ ਕੈਦ ਤੱਕ ਵੀ ਹੁੰਦੀ ਹੈ, ਉਹਦੇ ਵਿੱਚ ਹੀ ਉਹਨਾਂ ਨੇ ਕਿਹਾ ਵੀ ਤੁਹਾਨੂੰ ਢਿਲਾਈ ਨਹੀਂ ਦੇਵਾਂਗੇ। ਸਿੱਧਾ ਸਾਫ਼ ਆ ਕਿ ਜੋ ਸੰਵਿਧਾਨ ਦੀ ਸਜ਼ਾ ਹੈ, ਜੋ ਦਿੱਤੀ ਗਈ ਹੈ ਤੁਹਾਨੂੰ, ਉਹਦੇ 'ਚ ਕੋਈ ਰਹਿਤ ਨਹੀਂ ਮਿਲੇਗੀ, ਉਹ ਸਾਫ਼ ਹੈ। ਤੇ ਇਹਦੇ 'ਚ ਕੋਈ ਅਧਿਕਾਰਾਂ ਦਾ ਤਾਂ ਕਾਨੂੰਨ ਨਹੀਂ ਨਾ ਬਣਦਾ।
ਕਿਉਂਕਿ ਸਿੱਧੇ ਤੌਰ ਤੇ ਇੱਕ ਮੈਸੇਜ ਇਹ ਦਿੱਤਾ ਜਾ ਰਿਹਾ ਵਾ ਕਿ ਤੁਸੀਂ ਜਿਹੜੇ ਲੋਕ ਨੌਜਵਾਨ ਨੇ ਖਾਸ ਤੌਰ ਤੇ ਉਹਨਾਂ ਨੂੰ ਜ਼ਹਿਰ ਦੇ ਰਹੇ। ਤਾਂ ਇਹ ਤਾਂ ਮੇਰੇ ਖਿਆਲ ਦੇ ਨਾਲ ਕੋਈ ਮਨੁੱਖੀ ਅਧਿਕਾਰਾਂ ਦਾ ਕਾਰਨ ਨਹੀਂ, ਕਿਉਂਕਿ ਉਸ ਟਾਈਮ ਜਦੋਂ ਬੰਦਾ ਆ ਰਿਹਾ ਤਾਂ ਉਹ ਹਮੇਸ਼ਾ ਜਦੋਂ ਅਪੀਲ ਪਾਉਂਦਾ ਇਹੀ ਕਹਿੰਦਾ ਕਿ ਹਾਂ ਮੈਂ ਨਿਰਦੋਸ਼ ਆ, ਪਰ ਕਾਨੂੰਨ ਇਹ ਮੰਨਦਾ ਕਿ ਨਹੀਂ ਤੁਹਾਡੇ ਤੇ ਦੋਸ਼ ਸਾਬਤ ਹੋ ਚੁੱਕੇ। ਤਾਂ ਉਸ ਸੂਰਤ ਦੇ ਵਿੱਚ ਤਾਂ ਦੇਖੋ ਤੁਹਾਨੂੰ ਦੂਜੇ ਨਾਲ ਵੀ ਖੜਨਾ ਪਏਗਾ ਨਾ। ਜੀ ਜੀ, ਜਿਹੜੇ ਲੋਕ ਉੱਜੜਦੇ ਆ, ਜਿਹੜੇ ਲੋਕ ਮਰਦੇ ਆ, ਪੀੜਤ ਤਾਂ ਅਸਲ ਦੇ ਵਿੱਚ ਉਹ ਨੇ ਨਾ। ਜਿਹੜਾ ਅਪੀਲ ਕਰ ਰਿਹਾ ਜਾ ਕੇ ਉਹ ਪੀੜਤ ਨਹੀਂ ਹੈ, ਉਹ ਤਾਂ ਮੁਲਜ਼ਮ ਹੈ। ਉਹ ਮੁਲਜ਼ਮ ਆ, ਉਹ ਜਾ ਕੇ ਫੈਸਲੇ ਨੂੰ ਚੈਲੰਜ ਕਰਕੇ ਕਹਿ ਰਿਹਾ ਕਿ ਨਹੀਂ ਜੀ ਮੇਰੇ ਨਾਲ ਧੱਕਾ ਹੋਇਆ, ਮੈਨੂੰ ਕੋਈ ਰਹਿਤ ਦਿਓ ਜਾਂ ਮੈਨੂੰ ਛੱਡ ਦਿਓ। ਪਰ ਅਸਲ ਦੇ ਵਿੱਚ ਪੀੜਤ ਤਾਂ ਉਹੀ ਹੈ ਨਾ ਜਿਹੜਾ ਉਹਦੇ ਹੱਥੋਂ ਉੱਜੜਿਆ ਵਾ। ਜੀ ਜੀ, ਪੰਜਾਬ ਸਰਕਾਰ ਨੇ ਪੈਟਰੋਲ ਡੀਜ਼ਲ ਉੱਤੇ 25 ਪੈਸੇ ਵਿਕਾਸ ਸੈਸ ਲਾਇਆ। ਹਾਂਜੀ ਦੇਖੋ, ਵਿਕਾਸ ਹੈ ਨਾ ਜਿਹੜਾ ਇਹ ਨਹੀਂ ਪੂਰਾ ਹੋਣਾ। ਪਤਾ ਨਹੀਂ ਕਿਹੜਾ ਵਿਕਾਸ ਕਰਨਾ ਚਾਹੁੰਦੇ, ਸਾਨੂੰ ਤੇ ਸੁਰ ਨਹੀਂ ਲੱਗਦਾ, ਸਾਨੂੰ ਤੇ ਪਤਾ ਨਹੀਂ ਲੱਗਦਾ ਕਿਹੜਾ ਵਿਕਾਸ, ਕਿਹੜੇ ਅੰਬਰਾਂ ਦੇ ਵਿੱਚ ਲੋਕਾਂ ਨੂੰ ਉਡਾਉਣਾ ਚਾਹੁੰਦੇ ਆ, ਕੀ ਉਡਣ ਤਸ਼ਤਰੀਆਂ ਲੈ ਕੇ ਦੇਣੀਆਂ ਨੇ। ਵਿਕਾਸ ਕਰਨਾ ਕਿਹੜਾ, ਕਦੇ ਇਹਦੀ ਵਿਆਖਿਆ ਤੇ ਕਰਦੇ ਨਾ ਕਿ ਵਿਕਾਸ ਕਿਹੜਾ, ਜਿਹੜਾ ਊਟੀ ਘਮਾਉਣਾ ਜਾ ਕੇ ਪੰਜਾਬੀਆਂ ਨੂੰ ਕਿ ਉੱਥੇ ਘੁਮਾ ਕੇ ਲਿਆਉਣਾ ਤੁਹਾਡਾ ਵਿਕਾਸ ਕਰਨਾ ਸਮਝ ਤੋਂ ਪਰੇ ਆ। 25 ਪੈਸੇ ਵਿਕਾਸ ਸੈਸ, ਵਿਕਾਸ ਸੈਸ ਕੀ ਵਿਨਾਸ਼ ਸੈਸ ਲਾਓ ਹੁਣ ਤੇ ਕਿ ਅਸੀਂ ਵਿਨਾਸ਼ ਕਰ ਦਿੱਤਾ ਤੇ ਥੋੜਾ ਜਿਹਾ ਹੋਰ ਮੌਕਾ ਲੈਣਾ ਚਾਹੁੰਦੇ ਆ, ਥੋੜਾ ਜਿਹਾ ਉਹਦੇ ਵਾਸਤੇ ਸੈਸ ਦਿਓ ਤਾਂ ਕਿ ਅਸੀਂ ਖਜ਼ਾਨਾ ਭਰ ਲਈਏ। ਇਲੈਕਸ਼ਨ ਵਾਲੇ ਸਾਲ ਦੇ ਵਿੱਚ ਥੋੜਾ ਬਹੁਤਾ ਵੰਡਾਂਗੇ, ਬਾਕੀ ਇੱਕ ਮਨੀਮ ਜਿਹਾ ਬੈਠਾ ਆ ਕੇ ਬਾਹਰੋਂ ਇੱਥੇ ਅੰਨ ਖਾ ਰਿਹਾ ਪੰਜਾਬ ਦਾ, ਉਹ ਝੂਠਾਂ ਦੀ ਇੱਕ ਕਹਿ ਲਓ ਕਿ ਸਕ੍ਰਿਪਟ ਤਿਆਰ ਕਰੂਗਾ। ਸਕ੍ਰਿਪਟ ਵੀ ਮਾਂ ਦਾ ਪੁੱਤ ਲੜੀਵਾਰ ਜਿਹੜੇ ਹੁੰਦੇ ਨੇ ਕਵੀ ਸਾਸ ਬਹੂ ਥੀ, ਉਹ ਉਦਾਂ ਦੇ ਨਾਟਕਾਂ ਤੋਂ ਵੀ ਲੰਮੀ ਲਿਖ ਦਿੰਦਾ ਉਹ। ਸੋ ਇਹ ਸਾਰਾ ਕੁਛ ਹੈ ਜਿਹੜਾ ਕਿ 25 ਪੈਸੇ ਸੈਸ ਤੁਸੀਂ ਲਾ ਕਦੋਂ ਰਹੇ ਹੋ। ਦੇਖੋ 25 ਪੈਸੇ ਕੋਈ ਵੱਡੀ ਗੱਲ ਨਹੀਂ ਹੈ। ਭਾਰਤ ਦਾ ਵਸਿੰਦਾ ਜਿਹੜਾ ਵਾ 60 ਰੁਪਏ 65 ਰੁਪਏ ਤੱਕ ਦਿੰਦਾ ਪਿਆ ਟੈਕਸ, ਉਹਦੇ ਲਈ ਕੋਈ 25 ਪੈਸੇ ਐਵੇਂ ਤਾਂ ਨਹੀਂ ਰੱਖਦਾ। ਪਰ 25 ਪੈਸੇ ਤੁਸੀਂ ਲਾ ਕੇ ਜਿਹੜਾ ਵਿਕਾਸ ਦਾ ਨਾਂ ਲੈ ਰਹੇ ਹੋ, ਇਹ ਛਲ ਕਿਉਂ ਕਰ ਰਹੇ ਹੋ? ਕੀ ਵਿਕਾਸ ਕਰੋਗੇ ਤੁਸੀਂ ਕੈਪਟਨ ਅਮਰਿੰਦਰ ਨੂੰ ਕਦੇ ਪੁੱਛੋ ਤੇ ਸਹੀ ਕਿ ਲੰਬੀ ਤੋਂ ਇਲੈਕਸ਼ਨ ਲੜਿਆ ਸੀਗਾ, 40-45 ਹਜ਼ਾਰ ਵੋਟ ਲੈ ਗਿਆ ਸੀਗਾ ਇਹ, 40-45 ਹਜ਼ਾਰ ਵੋਟਰ ਤੇ ਲੰਬੀ 'ਚ ਰਹਿੰਦੇ ਸੀ ਕਿ ਲੰਬੀ ਦਾ ਕੀ ਵਿਕਾਸ ਕੀਤਾ? ਹੋਰ ਤੇ ਹੋਰ ਛੱਡ ਹੀ ਦਿਓ ਕਿ ਲੰਬੀ 'ਚ ਆਇਆ ਕਿੰਨੀ ਮਰੀ ਹੈ। ਸੋ ਇਹ ਵਿਕਾਸ ਦਾ ਜੇ ਪੈਮਾਨਾ ਦੇਖਣਾ ਹੋਵੇ, ਜੇ ਲੰਬੀ ਦੇ ਵਿੱਚ ਨਹੀਂ ਹੈ, ਜੇ ਲੰਬੀ ਦੇ ਵਿੱਚ ਇੱਟ ਨਹੀਂ ਲੱਗੀ, ਹਾਂ ਇੰਟਰਲੋਕ ਟਾਈਲਾਂ ਜੀਆਂ ਲਾਈਆਂ ਨੇ ਇਹਨਾਂ ਨੇ, ਮੈਂ ਉਹ ਕਈ ਪਿੰਡਾਂ 'ਚ ਵੇਖੀਆਂ, ਉਹ ਵੀ ਇਹਨਾਂ ਦੀਆਂ ਆਪਣੇ ਬੰਦਿਆਂ ਨੇ ਫੈਕਟਰੀਆਂ ਲਵਾਈਆਂ, ਉੱਥੋਂ ਮਾਲ ਆਉਂਦਾ, ਕਿਸ ਰੇਟ ਆਉਂਦਾ ਇਹ ਤਾਂ ਪਤਾ ਨਹੀਂ ਹੈ, ਪਰ ਆਉਂਦਾ ਇਹਨਾਂ ਦੀਆਂ ਆਪਣੇ ਬੰਦਿਆਂ ਦੀਆਂ ਫੈਕਟਰੀਆਂ 'ਚ। ਜਿਵੇਂ ਅੱਗੇ ਅਕਾਲੀਆਂ ਦੀਆਂ ਟਿਊਬਵੈੱਲ ਦੀਆਂ ਵੀ ਦੁਕਾਨਾਂ ਹੁੰਦੀਆਂ ਸੀ, ਅਕਾਲੀਆਂ ਦੀਆਂ ਇੱਟਾਂ ਦੇ ਭੱਠੇ ਵੀ ਬਣ ਗਏ ਸੀ, ਸਾਰਾ ਕੁਛ ਮਤਲਬ ਕਿ ਸਾਰਾ ਮਟੀਰੀਅਲ ਹੀ ਲੰਬੀ ਦੇ ਵਿੱਚ ਉਹਨਾਂ ਦਾ ਹੀ ਲੱਗੀ ਜਾਂਦਾ ਸੀ। ਠੇਕੇਦਾਰ ਵੀ ਉਹ ਘਰ ਦੀ ਗੱਡੀ, ਗੰਢਾ ਸਿੰਘ ਡਰਾਈਵਰ, ਸਭ ਕੁਛ ਹੀ ਆਪਣਾ ਸੀ। ਉਸੇ ਤਰ੍ਹਾਂ ਦਾ ਇਹੀ ਹੈ ਤੌਰ ਤਰੀਕਾ। ਕੀ ਵਿਕਾਸ ਨਾ ਕੋਈ ਇੱਥੇ ਦੇਖੋ ਲੋਕਾਂ ਦੇ ਕੋਲ ਸਾਫ ਸੁਥਰਾ ਪਾਣੀ ਤੱਕ ਨਹੀਂ ਹੈਗਾ। ਜਿਹੜਾ ਪਾਣੀ ਤੁਸੀਂ ਦਿੰਦੇ ਹੋ ਉਹਦੀ ਕੁਆਲਿਟੀ ਚੈੱਕ ਕਰ ਲਓ। ਖੁਦ ਕੈਪਟਨ ਅਮਰਿੰਦਰ ਦੇ ਆਪਣੇ ਜ਼ਿਲ੍ਹੇ ਦੇ ਸੈਂਪਲ ਫੇਲ ਹੋਏ ਆ, ਮੇਰੇ ਖਿਆਲ ਦੇ ਨਾਲ 229 ਦੇ ਕਰੀਬ ਪਾਣੀ ਦੇ ਸੈਂਪਲ ਜਿਹੜੇ ਆ ਪਟਿਆਲੇ ਦੇ ਫੇਲ ਹੋਏ ਹੋਏ ਆ। ਲੋਕਾਂ ਕੋਲ ਤੇ ਬੁਨਿਆਦੀ ਸਹੂਲਤ ਦੇ ਨਾਂ ਤੇ ਸਾਫ਼ ਪਾਣੀ ਨਹੀਂ ਹੈਗਾ ਪੀਣ ਵਾਲਾ। ਪਤਾ ਨਹੀਂ ਕਿਹੜਾ ਵਿਕਾਸ ਕਰਨਾ ਤੁਸੀਂ, ਕਿਹੜੇ ਜਹਾਜ਼ ਚਲਾਉਣੇ ਆ। ਪਿੰਡਾਂ ਦੀਆਂ ਸੜਕਾਂ ਟੁੱਟੀਆਂ ਨੇ, ਪਿੰਡਾਂ ਦੇ ਵਿੱਚ ਕੋਈ ਸੀਵਰੇਜ ਦੀ ਵਿਵਸਥਾ ਆਜ਼ਾਦੀ ਦੀ 70 ਸਾਲ ਤੋਂ ਬਾਅਦ ਵੀ ਨਹੀਂ ਕੋਈ ਕਲਪਨਾ ਕਰ ਸਕਦਾ। ਛੱਪੜਾਂ ਦੇ ਵਿੱਚ ਗੰਦ ਪਈ ਜਾਂਦਾ, ਛੱਪੜਾਂ ਦੇ ਕਿਨਾਰਿਆਂ ਤੇ ਘਰ ਰਹੀ ਜਾਂਦੇ ਆ। ਕਿਹੜਾ ਵਿਕਾਸ ਹੈ ਦੱਸੇ ਤੇ ਸਹੀ। ਜੀ, ਕਦੀ ਗਊ ਸੈਸ, ਕਦੀ ਕੋਈ ਸੈਸ ਤੇ ਕਦੀ ਕੋਈ ਸੈਸ, ਬਸ ਲੋਕਾਂ ਨੂੰ ਇਹ ਸੈਸ ਕਰਕੇ ਇਹਨਾਂ ਨੇ ਮਾਰ ਦੇਣਾ ਹੈ। ਅਗਲੀ ਮਿੰਟੂ ਜੀ ਗੱਲ ਕਰਦੇ ਜਾਈਏ, ਬਿਜਲੀ ਮਾਮਲੇ ਵਿੱਚ ਵੀ ਕਾਂਗਰਸ ਦੀ ਸਰਕਾਰ ਦਾ ਰਾਹ ਮੁਸ਼ਕਲ। ਹਾਂਜੀ ਦੇਖੋ, ਇਹਨਾਂ ਦਾ ਰਾਹ ਮੁਸ਼ਕਲ ਲਗਾਤਾਰ ਕਰ ਹੀ ਰਹੇ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ, ਬਹੁਤ ਸਾਰੀਆਂ ਮੁਸ਼ਕਲਾਂ ਇਹਨਾਂ ਨੂੰ ਫੇਸ ਕਰਨੀਆਂ ਪੈਣਗੀਆਂ। ਔਰ ਇਹਦਾ ਸਭ ਤੋਂ ਵੱਡਾ ਇੱਕ ਤੇ ਹੈ DBT ਵਾਲਾ ਪੰਗਾ, ਤੇ ਦੂਜਾ ਹੈਗਾ ਇਹਦਾ ਬਿਜਲੀ ਵਾਲਾ ਪੰਗਾ। ਕਿਉਂਕਿ ਪੈਡੀ ਸੀਜ਼ਨ ਚੱਲ ਪੈਣਾ ਹੁਣ, ਆਪਣੇ ਵਾਢੀਆਂ ਤੋਂ ਬਾਅਦ ਪਨੀਰੀ ਪਨੂਰੀ ਬੀਜਣੀ ਸ਼ੁਰੂ ਕਰ ਦੇਣੀ ਆ ਪੰਜਾਬੀ ਕਿਸਾਨਾਂ ਨੇ। ਕਿ ਉਸ ਤੋਂ ਬਾਅਦ ਝੋਨਾ ਲੱਗਦਾ, ਤੁਹਾਨੂੰ ਪਤਾ 2-3 ਮਹੀਨੇ ਜਿਹੜੇ ਹੁੰਦੇ ਮਾਰੋ ਮਾਰ ਵਾਲੇ ਹੁੰਦੇ ਆ। ਉਧਰੋਂ ਗਰਮੀ ਪੀਕ ਤੇ ਹੁੰਦੀ ਆ, ਘਰਾਂ ਦੀ ਆਪਣੀ ਜਿਹੜੀ ਬਿਜਲੀ ਆ ਉਹਦੀ ਮੰਗ ਵੀ ਬੜੀ ਵੱਧ ਜਾਂਦੀ ਆ। ਸੋ ਇਹਨਾਂ ਨੂੰ ਝਟਕਾ ਲੱਗਿਆ ਜੀ, ਖਾਸਾ ਵੱਡਾ ਝਟਕਾ। ਮੈਂ ਕਹੂੰਗਾ ਕਿ ਇਹਨਾਂ ਵਾਸਤੇ ਜਿੱਦਾਂ ਕਹਿ ਲਓ ਕਿ ਇੱਕ ਬਹੁਤ ਵੱਡਾ ਇਸ਼ੂ ਬਣ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ। ਕਿਉਂਕਿ ਇਹਨਾਂ ਨੂੰ ਜਿਹੜੀ ਇਹਨਾਂ ਨੇ ਬਿਜਲੀ ਖਰੀਦਣ ਦੀ ਯਤਨਸ਼ੀਲਤਾ ਕੀਤੀ ਸੀ, ਉਹਦੇ ਵਿੱਚ ਨਾਕਾਮੀ ਮਿਲੀ ਆ। ਕਿਉਂਕਿ ਬਿਜਲੀ ਤੁਹਾਨੂੰ ਪਤਾ ਥੋੜ੍ਹੀ ਬਹੁਤੀ ਖਰੀਦਦੇ, ਵੈਸੇ ਤੇ
ਅਕਾਲੀ ਕਹਿੰਦੇ ਕਿ ਸਰਪਲਸ ਬਣਾ ਗਏ ਸੀ ਅਸੀਂ ਸੂਬੇ ਨੂੰ, ਤੇ ਬੰਦਾ ਪੁੱਛੇ ਕਿ ਜੇ ਸਰਪਲਸ ਬਣੀ ਹੈ ਤੇ ਆਹ ਕੀ ਆ, ਕਿ ਕਿੰਨੀ ਬਿਜਲੀ ਤੁਸੀਂ ਬਾਹਰੋਂ ਖਰੀਦੇ, ਅਕਾਲੀ ਵੀ ਖਰੀਦੇ ਰਿਹਾ, ਕਾਂਗਰਸੀ ਵੀ ਖਰੀਦਦੇ ਆ। ਤੇ ਇਹਨਾਂ ਨੇ ਕੀ ਕੀਤਾ ਸੀਗਾ ਕਿ ਨਾਰਦਰਨ ਰੀਜਨਲ ਲੋਡ ਡਿਸਪੈਚ ਸੈਂਟਰ ਦਿੱਲੀ ਤੋਂ ਇਹਨਾਂ ਨੇ ਬਿਜਲੀ ਸਪਲਾਈ ਜਿਹੜੀ ਆ ਉਹ ਮੰਗੀ ਸੀਗੀ, ਤਾਂ ਉਹਨਾਂ ਨੇ ਇਨਕਾਰ ਕਰ ਦਿੱਤਾ। ਗਰਾਊਂਡ ਉਹਨਾਂ ਨੇ ਕੋਈ ਟੈਕਨੀਕਲ ਦੱਸਿਆ, ਪਤਾ ਨਹੀਂ ਹੁਣ ਇਹਦੇ ਬਾਰੇ ਪਤਾ ਨਹੀਂ ਲੱਗ ਰਿਹਾ, ਪਰ ਕਿਉਂਕਿ 771 ਮੈਗਾਵਾਟ ਦਾ ਇਸ ਟਾਈਮ ਜਿਹੜਾ ਖੱਪਾ ਰਹਿਣ ਦੀ ਸੰਭਾਵਨਾ ਹੈ, ਮਤਲਬ ਕਿ ਜਿਹੜੀ ਡਿਮਾਂਡ ਹੋਏਗੀ ਉਹ 14,000 ਮੈਗਾਵਾਟ ਦੀ ਹੋਏਗੀ, ਪੀਕ ਡਿਮਾਂਡ ਜਿਹੜੀ ਆਪਾਂ ਕਹਿ ਸਕਦੇ ਹਾਂ। ਤਾਂ ਜਿਹੜੀ ਕੁੱਲ ਸਰੋਤਾਂ ਤੋਂ ਮਿਲਾ ਕੇ ਇਹਨਾਂ ਦੇ ਕੋਲ ਸਪਲਾਈ ਹੋਏਗੀ ਉਹ ਹੈਗੀ ਆ ਮੇਰੇ ਖਿਆਲ ਦੇ ਨਾਲ 13,596 ਮੈਗਾਵਾਟ। ਤਾਂ ਇੱਕ ਖੱਪਾ ਜਿਹੜਾ ਹੈ ਉਹ ਭਰਨਾ ਸੀਗਾ ਇਹਨਾਂ ਨੇ, ਤਾਂ ਇਹਨਾਂ ਦੀਆਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪਿਆ। ਖੈਰ ਇਲੈਕਸ਼ਨ ਦਾ ਵਰ੍ਹਾ ਔਖੇ ਸੌਖੇ ਕਰਨਗੇ। ਹੁਣੇ ਮੈਂ ਆਹ ਖਬਰ ਜਿਹੜੀ ਹੈ, ਇਹ ਖਬਰ ਕੱਲ ਸੁਣੀ ਸੀ, ਇਹ ਹੁਣੇ ਮੈਂ ਇੱਕ ਖਬਰ ਸੁਣ ਰਿਹਾ, ਪਤਾ ਨਹੀਂ ਉਹ ਪੱਕੀ ਹੈ ਕਿ ਕੱਚੀ ਆ, ਕਿਉਂਕਿ ਨਾਲ ਤੁਹਾਡੇ ਚਲਦਿਆਂ ਮੈਂ ਉਹ ਫੋਨ ਤੇ ਵੀ ਅੰਗੂਠੇ ਜੇ ਮਾਰੀ ਜਾਂਦਾ ਹੁੰਦਾ ਕਿ ਕਿਹੜੇ ਮੈਸੇਜ ਆ ਰਹੇ ਆ। ਤਾਂ ਇੱਕ ਮੈਸੇਜ ਆ ਰਿਹਾ ਮੈਨੂੰ ਕਿ ਇਹਨਾਂ ਨੂੰ ਬਿਜਲੀ ਮਹਿਕਮੇ ਵਾਲਿਆਂ ਨੂੰ 10,000 ਕਰੋੜ ਦੀ ਸਬਸਿਡੀ ਜਿਹੜੀ ਆ ਦੇ ਦਿੱਤੀ ਗਈ ਆ, ਮਤਲਬ ਉਹਨਾਂ ਨੂੰ 10,000 ਕਰੋੜ ਰੁਪਈਆ ਪੇ ਕਰ ਦਿੱਤਾ ਗਿਆ। ਤਾਂ 10,000 ਕਰੋੜ ਦੇ ਵਿੱਚੋਂ ਕੁਛ ਖਰੀਦ ਸਕਦੇ ਆ ਬਿਜਲੀ, ਇਹਨਾਂ ਤੋਂ ਨਹੀਂ ਮਿਲੀ ਕਿਸੇ ਹੋਰ ਕਰ, ਜਦੋਂ ਬੰਦਾ ਮੰਗਣ ਹੀ ਚੜ ਪਵੇ ਕਿਤੇ ਨਾ ਕਿਤੋਂ ਖੈਰ ਪੈ ਜਾਂਦੀ ਆ। ਇਹਨਾਂ ਨੇ ਤਾਂ ਨਾਲੇ ਮੁੱਲ ਲੈਣੀ ਆ, ਕਿਤੋਂ ਨਾ ਕਿਤੋਂ ਹੋ ਸਕਦਾ ਹੋਰ ਜੁਗਾੜਬੰਦੀ ਕਰ ਲੈਣ, ਪਰ ਜੇ ਅਸਫਲ ਰਹਿੰਦੇ ਆ ਮੁਸ਼ਕਲ ਹੋ ਜਾਏਗੀ, ਕਿਉਂਕਿ ਇਲੈਕਸ਼ਨਾਂ ਦਾ ਵਰ੍ਹਾ ਹੈ ਤੇ ਬਿਜਲੀ ਗਰਮੀ ਦੇ ਵਿੱਚ ਜੇ ਤੰਗ ਕਰੇ ਤਾਂ ਫਿਰ ਲੋਕ ਬਹੁਤ ਵੱਟ ਕੱਢਦੇ ਆ, ਜਿੰਨਾ ਉਹਨਾਂ ਨੂੰ ਵੱਟ ਲੱਗਦਾ ਫਿਰ ਉਨੇ ਹੀ ਵੱਟ ਜਿਹੜੇ ਆ ਨੇਤਾਵਾਂ ਦੇ ਕੱਢਦੇ ਆ। ਪਰ ਇਸ ਤੋਂ ਵੀ ਵੱਡੀ ਸਮੱਸਿਆ DBT ਦੀ ਆ। ਅੱਜ ਹੁਣੇ ਮੈਂ ਆਸ਼ੂ ਜੀ ਦਾ ਬਿਆਨ ਸੁਣ ਰਿਹਾ ਸੀਗਾ, ਉਹ ਕਹਿ ਰਹੇ ਸੀਗੇ ਕਿ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਪੰਜਾਬ ਨੂੰ ਜਾਣ-ਬੁੱਝ ਕੇ ਖੱਜਲ ਕੀਤਾ ਜਾ ਰਿਹਾ, ਮਤਲਬ ਕਿ DBT ਦੀ ਇਸ ਟਾਈਮ ਯਾਨੀ ਜੋ ਸਿੱਧੀ ਅਦਾਇਗੀ ਦਾ ਮਸਲਾ ਹੈ ਨਾ, ਉਹ ਇਹਨਾਂ ਵਾਸਤੇ ਇਸ ਟਾਈਮ ਕਹਿ ਲਓ ਕਿ ਮੌਜੂਦਾ ਚਲੰਤ ਜਿਹੜਾ ਸਭ ਤੋਂ ਵੱਡਾ ਚੈਲੰਜ ਆ। ਇੱਥੋਂ ਤੱਕ ਕਿ ਇਹਨਾਂ ਦੇ ਬਜ਼ੁਰਗ ਆਗੂ ਆ ਲਾਲ ਸਿੰਘ ਘਨੌਰ ਵਾਲੇ ਵੱਜਦੇ ਜਾਂ ਪਟਿਆਲੇ ਵਾਲੇ ਵੀ ਕਹਿ ਦਿੰਦੇ ਆ, ਤਾਂ ਉਹਨਾਂ ਨੂੰ ਕਿਹਾ ਗਿਆ, ਉਹਨਾਂ ਵੱਲੋਂ ਕਿਹਾ ਗਿਆ ਸੌਰੀ, ਉਹ ਕਹਿੰਦੇ ਆ ਕਿ 2002 ਦੇ ਵਿੱਚ ਅਸੀਂ ਧਰਨਾ ਲਾਇਆ ਸੀ, CCL ਸਾਡੀ ਰੋਕੀ ਸੀ ਵਾਜਪਾਈ ਸਰਕਾਰ ਨੇ, ਤਾਂ ਹੋ ਸਕਦਾ ਅਸੀਂ ਆਉਣ ਵਾਲੇ ਸਮੇਂ 'ਚ ਉੱਥੇ ਫਿਰ ਇਹੋ ਜਿਹਾ ਕਦਮ ਚੁੱਕ ਲਈਏ। ਮਤਲਬ ਕਿ ਇੱਕ ਬਜ਼ੁਰਗ ਆਗੂ ਸਾਹਮਣੇ ਆ ਕੇ ਕਹਿ ਰਿਹਾ ਕਿ ਪੰਜਾਬ ਦੀ ਆਰਥਿਕਤਾ ਦਾ ਲੱਕ ਤੋੜਨ ਦਾ ਯਤਨ ਹੈ ਤੇ ਅਸੀਂ ਇਹਦੀ ਵਿਰੋਧਤਾ ਮੁਖਾਲਫਤ ਜਿਹੜੀ ਆ ਹਰ ਹਾਲ ਦੇ ਵਿੱਚ ਕਰਾਂਗੇ, ਜੇ ਲੋੜ ਪਈ ਤੇ ਧਰਨਾ ਵੀ ਲਾਵਾਂਗੇ। ਪਰ ਧਰਨਾ ਲਾਉਣ ਵਾਲੀ ਰੁੱਤ ਚਲੇ ਗਈ, ਉਦੋਂ ਫੌਜੀ ਸਾਹਿਬ ਜਿਹੜੇ ਸੀਗੇ ਕਾਫੀ ਜੋਸ਼ ਦੇ ਵਿੱਚ ਸੀਗੇ, ਹੁਣ ਤੇ ਉਹਨਾਂ ਦਾ ਜੋਸ਼ ਨਾ ਠੰਡਾ ਹੋ ਗਿਆ, ਯੱਕ ਬਰਫ ਹੋ ਗਿਆ, ਬਿਲਕੁਲ ਠੰਡਾ ਹੋ ਗਿਆ। ਉਹ ਤੇ ਹੁਣ ਲੈਟਰ ਲਿਖਦੇ ਆ, ਲੈਟਰ ਵੀ ਪਤਾ ਨਹੀਂ ਉਹ ਐਸਾ ਲੈਟਰ ਲਿਖਦੇ ਆ ਜਿਵੇਂ ਇੱਕ ਮਹਿਬੂਬ ਪੁਰਾਣੇ ਸਮਿਆਂ ਦੇ ਵਿੱਚ ਲਿਖਿਆ ਕਰਦੇ ਸੀਗੇ, ਤੇ ਉੱਦਾਂ ਦੀ ਉਹ ਹੈਗੀ ਆ ਜਿੱਦਾਂ ਲਵ ਬਰਡ ਲਿਖਦੇ ਸੀਗੇ। ਤਾਂ ਉਸ ਤੋਂ ਵੱਧ ਕੁਛ ਨਹੀਂ ਆ। ਧਰਨੇ ਤੁਰਨੇ ਹੁਣ ਫਜ਼ੂਲ ਦੀਆਂ ਗੱਲਾਂ ਨੇ, ਜਿੰਨੀਆਂ ਮਰਜ਼ੀ ਕਰੀ ਜਾਣ, ਜੇ ਕਰ ਲੈਣ ਤਾਂ ਵੈਸੇ ਮਾੜੀ ਗੱਲ ਨਹੀਂ ਹੈ। ਮੈਂ ਇਹ ਗੱਲ ਕਹੂੰਗਾ ਕਿ ਜੇ ਇਸ ਟਾਈਮ ਇਹ ਕਰ ਸਕਣ, ਇੰਨੀ ਜ਼ਰੂਰਤ ਇੰਨੀ ਗੈਰਤ ਦਿਖਾ ਲੈਣ ਤਾਂ ਬਹੁਤ ਵਧੀਆ ਗੱਲ ਹੈ, ਬਹੁਤ ਵਧੀਆ ਗੱਲ ਹੈ। ਕਿਉਂਕਿ DBT ਤੇ ਕੇਂਦਰ ਸਰਕਾਰ ਅੜ ਗਿਆ, ਉਹ ਕਹਿੰਦਾ ਕਿ ਇੱਕੋ ਪੰਜਾਬ ਨੂੰ ਕਿਉਂ ਸਮੱਸਿਆ, ਸਾਰੇ ਸਾਡੇ ਅਨੁਸਾਰ ਚੱਲ ਰਿਹਾ, ਸੋ DBT ਤੁਹਾਨੂੰ ਲਾਗੂ ਕਰਨੀ ਪਊਗੀ। ਜੀ ਕਹਿੰਦੇ ਸਰਕਾਰ ਧੱਕੇ ਨਾਲ ਬਣਵਾ ਰਹੀ ਹੈ ਬੀਮਾ ਦੇ ਕਾਰਡ। ਹਾਂਜੀ ਵੇਖੋ, ਇਹ ਹੈਗਾ ਹੈਲਥ ਬੀਮਾ ਕਾਰਡ, ਪਰ ਇਹਨੂੰ ਬਣਾਉਣ ਦਾ ਜਿਹੜਾ ਢੰਗ ਆ ਉਹ ਕਾਫੀ ਵਿੰਗਾ ਟੇਢਾ ਆ, ਕਿਉਂਕਿ ਇਹ ਕੀ ਕਰ ਰਹੇ ਆ ਹੇਠਲੇ ਪੱਧਰ ਤੇ ਕਿ ਜਿਹੜੇ ਰਾਸ਼ਨ ਕਾਰਡ ਹੋਲਡਰ ਆ, ਹੁਣ ਤਾਂ ਸਮਾਰਟ ਰਾਸ਼ਨ ਕਾਰਡ ਹੋਲਡਰ ਕਹਿ ਜਾਣੇ ਚਾਹੀਦੇ ਆ, ਉਹ ਕਹਿੰਦੇ ਆ ਕਿ ਜਿਹੜੀ ਉਹਨਾਂ ਦੀ ਕਣਕ ਕੱਟ ਕੇ ਦਿੱਤੀ ਜਾ ਰਹੀ ਆ, ਤਾਂ ਉਹਨਾਂ ਦੇ ਵਿੱਚ ਦਾਅਵੇ ਮਾਰੇ ਜਾ ਰਹੇ ਆ ਕਿ ਭਾਈ ਗੱਲ ਇਹ ਆ ਕਿ ਜਾਂ ਤਾਂ ਇਹ ਜਿਹੜਾ ਹੈਗਾ ਸਿਹਤ ਬੀਮਾ ਯੋਜਨਾ ਵਾਲਾ ਕਾਰਡ ਇਹ ਬਣਾਓ, ਅਦਰਵਾਈਜ਼ ਤੁਹਾਡੀ ਜਿਹੜੀ ਸਪਲਾਈ ਆ ਅੰਨ ਦੀ, ਅਨਾਜ ਦੀ, ਉਹ ਬੰਦ ਕਰ ਦਿੱਤੀ ਜਾਊਗੀ। ਤਾਂ ਇਹ ਵੈਸੇ ਤੁਹਾਨੂੰ ਪਤਾ ਹੀ ਆ ਕਿ ਇਲਾਜ ਵਾਲਾ ਤੇ ਅੱਗੇ ਤੇ ਬਹੁਤ ਵੱਡਾ ਸਕੈਮ ਨਿਕਲਿਆ ਪੰਜਾਬ ਦੇ ਵਿੱਚ। ਜਿਹੜੇ ਇਸ ਤਰ੍ਹਾਂ ਦੇ ਹਸਪਤਾਲ ਲਿਸਟਡ ਆ ਨਾ, ਉਹਨਾਂ ਦੇ ਵਿੱਚੋਂ ਕੁਝ ਹਸਪਤਾਲ ਦੇ, ਹੁਣ ਉਹਨਾਂ ਨੂੰ ਕੀ ਕਹੀਏ, ਧਰਤੀ ਦੇ ਰੱਬ ਕਹੀਏ ਜਾਂ ਦਰਿੰਦੇ ਕਹੀਏ, ਕਹਿੰਦੇ ਆ ਕਿ ਕੁਝ ਮਰੀਜ਼ ਐਵੇਂ ਹੀ ਚੀਰ ਫਾੜ ਦਿੱਤੇ ਗਏ ਸਿਰਫ ਇਸ ਕਰਕੇ ਕਿ ਬਿੱਲ ਬਣਾ ਲਏ ਜਾਣ। ਹਿਸਾਬ ਲਾ ਲਓ, ਇਹੋ ਜਿਹੀਆਂ ਗੱਲਾਂ ਨਿਕਲ ਕੇ ਆ ਰਹੀਆਂ। ਇਹੋ ਜਿਹੇ ਸਕੀਮਾਂ ਦੇ ਵਿੱਚ ਜਿਹੜੇ ਲਿਸਟਡ ਕੁਝ ਹਸਪਤਾਲ ਆ, ਕੁਛ ਆ, ਸਾਰੇ ਤਾਂ ਨਹੀਂ ਆਪਾਂ ਕਹਿ ਸਕਦੇ, ਸਾਰੇ ਡਾਕਟਰ ਨਹੀਂ ਹੁੰਦੇ ਇੱਕੋ ਜਿਹੇ, ਬਹੁਤ ਡਾਕਟਰ ਵਧੀਆ ਵੀ ਪਏ ਨੇ, ਮਨੁੱਖਤਾਵਾਦੀ ਵੀ ਪਏ ਨੇ। ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਹੈਰਾਨ ਕਰਨ ਵਾਲੀ ਗੱਲ ਆ ਕਿ ਡੰਡੇ ਦੇ ਜ਼ੋਰ ਤੇ ਤੁਸੀਂ ਹੁਣ ਸਿਹਤ ਬੀਮਾ ਯੋਜਨਾ ਵਾਲੇ ਕਾਰਡ ਬਣਾ ਰਹੇ ਹੋ, ਔਰ ਜਿਹੜਾ ਹੈ ਹੀ ਗਰੀਬ ਹੈ ਉਹ ਕੀ ਪ੍ਰੀਮੀਅਮ ਭਰੂਗਾ? ਤੁਸੀਂ ਆਪ ਹੀ ਭਰ ਦਿਓ ਜੇ ਬਾਹਲੀ ਗੱਲ ਆ। ਤਾਂ ਜਿਹੜਾ ਅਨਾਜ ਤੁਹਾਡੇ ਤੋਂ ਮੰਗ ਕੇ ਲੈ ਰਿਹਾ
ਉਹਦਾ ਘਰੇ ਨਹੀਂ ਸਰਦਾ ਤਾਂ ਹੀ ਲੈ ਰਿਹਾ ਹੈ। ਜੇ ਬਣਾਉਣਾ ਤਾਂ ਤੁਸੀਂ ਆਪ ਹੀ ਬਣਾ ਦਿਓ। ਸਿਰਫ ਤੇ ਸਿਰਫ ਇਸ ਕਰਕੇ ਕਿਉਂਕਿ ਕੰਪਨੀਆਂ ਜਿਹੜੀਆਂ ਉਹ ਭੱਜਦੀਆਂ, ਕੰਪਨੀਆਂ ਇਹਨਾਂ ਦੇ ਗਲ 'ਚ ਅੰਗੂਠਾ ਦਿੰਦੀਆਂ, ਇਹ ਲੋਕਾਂ ਦੇ ਗਲ 'ਚ ਅੰਗੂਠਾ ਦਿੰਦੇ, ਹੋਰ ਕੁਛ ਨਹੀਂ। ਚੱਲ ਮਾੜਾ ਨਹੀਂ ਮੈਂ ਮੰਨਦਾ, ਜੇ 100-200 ਰੁਪਈਆ ਦੇਖੋ 400-500 ਤੱਕ ਲੱਗ ਜਾਵੇ ਤਾਂ ਤੁਸੀਂ ਵੀ ਤਾਂ ਬਣਾਉਣੇ ਹੋ ਨਾ। ਇੰਸ਼ੋਰੈਂਸ ਕਾਰਡ ਹੁੰਦਾ ਤੁਹਾਡਾ ਮੇਰੇ ਖਿਆਲ ਦੇ ਨਾਲ, ਹੈਲਥ ਵਾਲਾ ਹੈਲਥ ਕਾਰਡ ਵਗੈਰਾ ਇੱਥੇ ਕੈਨੇਡਾ 'ਚ ਵੀ ਹੈਗਾ, ਤੁਹਾਡੇ ਵੀ ਹੈਗਾ, ਤੁਸੀਂ ਵੀ ਭਰਦੇ ਹੋ, ਤੁਸੀਂ ਤਾਂ ਮੋਟੀ ਰਕਮ ਅਦਾ ਕਰਦੇ ਹੋ। ਤੇ ਜੇ ਮੰਨ ਲਓ 400-500 ਦੇ ਵਿੱਚ ਲਾ ਜਾਂਦਾ, ਕੋਈ ਮਾੜੀ ਗੱਲ ਨਹੀਂ ਹੈ, ਪਰ ਉਹਦਾ ਗੱਲ ਇਹ ਕਿ ਜੇ ਕਿਸੇ ਗਰੀਬ ਕੋਲ ਨਹੀਂ ਤੁਸੀਂ ਭਰ ਸਕਦੇ ਹੋ, ਜੇ ਨਹੀਂ ਤਾਂ ਤੁਸੀਂ ਘੱਟੋ ਘੱਟ ਕੋਈ ਉਹਨਾਂ ਨੂੰ ਸਮਝਾਓ ਬੁਝਾਓ ਕਿ ਭਾਈ ਇਹ ਜ਼ਰੂਰੀ ਆ, ਤੇ ਉਹਦੇ ਵਿੱਚ ਉਹਨਾਂ ਨੂੰ ਕਿਸ਼ਤਾਂ ਨਾਲ ਤੁਸੀਂ ਪ੍ਰੀਮੀਅਮ ਭਰਾ ਲਓ। ਔਰ ਤੀਜੀ ਗੱਲ ਜਿਹੜੀ ਆ ਕਿ ਇਹੋ ਜਿਹੇ ਸਕੈਮ ਜਿਹੜੇ ਆ ਉਹ ਬਚਾਓ, ਕਿਉਂਕਿ ਜਦੋਂ ਗਰੀਬ ਬੰਦਾ ਜਾਂਦਾ ਉਦੋਂ ਤਾਂ ਉਹਨੂੰ ਹਸਪਤਾਲ ਦੇ ਵਿੱਚ ਹੀ ਨਹੀਂ ਲਟਾਇਆ ਜਾਂਦਾ, ਉਹਨੂੰ ਪਾਇਆ ਹੀ ਨਹੀਂ ਜਾਂਦਾ, ਮੋੜ ਦਿੱਤਾ ਜਾਂਦਾ। ਸੋ ਗੱਲ ਤੇ ਇਹ ਹੈ ਕਿ ਆਪਣੀ ਸਕੀਮ ਠੀਕ ਕਰੋ, ਲੋਕ ਕੋਈ 100-200-400 ਭਰਨ ਤੋਂ ਗੁਰੇਜ਼ ਨਹੀਂ ਕਰਨਗੇ। ਜੀ ਜੀ। ਤੇ ਮਿੰਟੂ ਜੀ ਸਮਾਂ ਸਮਾਪਤ। ਜਾਂਦੇ ਜਾਂਦੇ ਕਹਿੰਦੇ ਵੀ ਕੱਲ ਡੈਮੋਕ੍ਰੇਸੀ ਗਧਿਆਂ ਤੇ ਗੱਡਿਆਂ ਤੇ ਵੀ ਲੱਦੀ ਜਾਂਦੀ ਦੇਖੇਗੀ। ਦੇਖੋ ਐਂ ਆ, ਡੈਮੋਕ੍ਰੇਸੀ ਵਿਚਾਰੀ ਜਿਹੜੀ ਆ ਉਹਨੂੰ ਹੁਣ ਜਦੋਂ ਭਾਰਤੀ ਜਨਤਾ ਪਾਰਟੀ ਵਾਲਾ ਕੋਈ ਗੱਡੀ 'ਚ ਨਹੀਂ ਬਿਠਾਊਗਾ ਤਾਂ ਉਹ ਕਿਤੇ ਲਿਫਟ ਤਾਂ ਲਊਗੀ ਨਹੀਂ। ਉਹ ਗਧਿਆਂ ਤੇ ਜਾ ਰਹੀਆਂ ਨੇ EVM ਮਸ਼ੀਨਾਂ। ਪਰ ਦੇਖੋ ਠੀਕ ਆ, ਕੁਛ ਇਲਾਕਿਆਂ ਦੇ ਵਿੱਚ ਗਾਂ ਗੱਡੀਆਂ ਨਹੀਂ ਜੜਦੀਆਂ, ਮੈਂ ਇਸ ਨਾਲ ਐਗਰੀ ਹਾਂ, ਇਹ ਮਜ਼ਾਕ ਵਾਲੀ ਗੱਲ ਨਹੀਂ ਹੈ। ਪਰ ਗੱਲ ਤੇ ਇਹ ਆ ਕਿ ਜਿੱਥੇ ਗੱਡੀ ਨਹੀਂ ਪਹੁੰਚਦੀ, ਜਿੱਥੇ ਗੱਡਾ ਨਹੀਂ ਪਹੁੰਚਦਾ, ਉੱਥੇ ਵੋਟਰ, EVM, ਇਹ ਸਾਰੀਆਂ ਚੀਜ਼ਾਂ ਦੀ ਸਿਕਿਉਰਿਟੀ ਕਿੰਨੀ ਕੁ ਹੋਊਗੀ, ਉੱਥੇ ਰਾਜਨੀਤਿਕ ਪਹੁੰਚ ਕਿੰਨੀ ਕੁ ਹੋਊਗੀ। ਸਵਾਲ ਅਸਲ 'ਚ ਇਹ ਬਣਦਾ ਕਿ ਪਹੁੰਚ ਹੋਣੀ ਚਾਹੀਦੀ ਹੈ, ਤੇ ਉੱਥੋਂ ਤੱਕ ਪਹੁੰਚ ਹੋਣੀ ਚਾਹੀਦੀ ਹੈ। ਚਾਹੇ ਉਹ ਬਾਏ ਏਅਰ ਲਿਜਾਓ ਤੁਸੀਂ, ਚਾਹੇ ਜਿੱਦਾਂ ਮਰਜ਼ੀ ਕਰੋ, ਜੋ ਮਰਜ਼ੀ ਕਰੋ, ਦੂਰ ਦਰਾਜ਼ ਇਲਾਕਿਆਂ 'ਚ ਤੁਸੀਂ ਲੈ ਕੇ ਜਾਣੀ ਸਾਰੀ ਮਸ਼ੀਨਰੀ, ਪਰ ਉੱਥੇ ਮਸ਼ੀਨਰੀ ਹੋਣੀ ਚਾਹੀਦੀ ਹੈ। ਹੁਣ ਜੇ ਗਧਿਆਂ ਤੇ EVM ਲੱਦ ਕੇ 2-4 ਮੁਲਾਜ਼ਮ ਵਿਚਾਰੇ ਜਾਂਦੇ ਆ ਨਾਲ, ਤੇ ਗਾਂ ਕੋਈ ਨੇਤਾ ਜਿਹੜਾ ਉਹਨਾਂ ਨੂੰ ਉੱਦਾਂ ਨਾ ਬੰਨੇ ਰੱਖੀ ਨਾਲ, ਪਰ ਉੱਦਾਂ ਬੰਨ ਲਵੇ ਤਾਂ ਫਿਰ ਕੀ ਕੀਤਾ ਜਾ ਸਕਦਾ। ਕਿਉਂਕਿ ਇੱਥੇ ਜਿਹੜੇ ਚੋਣ ਕਮਿਸ਼ਨ ਦੇ ਅਧਿਕਾਰੀ ਆ ਉਹ ਤਾਂ ਨੇਤਾਵਾਂ ਦੇ ਘਰਾਂ 'ਚ ਤੁਰੇ ਫਿਰਦੇ ਆ। ਹੁਣ ਕੱਲ TMC ਦੇ ਇੱਕ ਆਗੂ ਦੇ ਘਰੋਂ ਫੜਿਆ ਗਿਆ, 4-5 VVPAT ਰੱਖੀ ਬੈਠਾ ਸੀ, 4-5 EVM, ਕਹਿੰਦਾ ਜੀ ਬਸ ਇੱਥੇ ਰਾਤ ਦੀ ਘਟਨਾ ਆ ਗਿਆ ਸੀ ਗੱਲ। ਜੀ ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਧੰਨਵਾਦ, ਮਿਲਦੇ ਹਾਂ ਜੀ ਅਗਲੀ ਵਾਰ। ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।